ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਕਈ ਅਹਿਮ ਤੇ ਕਈ ਖਾਸ ਖਬਰਾਂ ਨੂੰ ਲੈ ਕੇ ਚਰਚਾ ਕਰਨ ਦੇ ਲਈ ਜੁੜ ਚੁੱਕੇ ਨੇ ਮਿੰਟੂ ਗੁਰਸਰੇਗਾ ਜੀ। ਮਿੰਟੂ ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ ਪੰਜਾਬੀ ਰੇਡੀਓ USA ਤੇ। ਜੀ ਸ਼ੁਕਰੀਆ ਸਾਰਿਆਂ ਨੂੰ, ਸਤਿ ਸ੍ਰੀ ਅਕਾਲ ਜੀ। ਅੱਜ ਦਿਨ ਸ਼ੁੱਕਰਵਾਰ 1 ਦਸੰਬਰ 2023 16 ਮਗਰ ਨਾਨਕ ਸ਼ਾਹੀ ਸੰਮਤ 555। ਖਬਰ ਤੇ ਨਜ਼ਰ ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਇਹਨਾਂ ਦਾ ਨੰਬਰ ਹੈ 408 272 2500। ਇਹ ਪਿਛਲੇ 3 ਦਹਾਕਿਆਂ ਤੋਂ ਵੱਧ 30 ਸਾਲਾਂ ਤੋਂ ਵੱਧ ਸਮੇਂ ਤੋਂ ਇੰਸ਼ੋਰੈਂਸ ਬਿਜ਼ਨਸ ਦੇ ਵਿੱਚ ਨੇ, ਸ਼ਾਨਦਾਰ ਸੇਵਾਵਾਂ ਦੇ ਰਹੇ ਨੇ। ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਅੱਜ ਹੀ ਡਾਇਲ ਕਰੋ 408 272 2500। ਟਰਕੀਅਨ ਇਮੀਗ੍ਰੇਸ਼ਨ ਲਾ ਫਰਮ ਵਾਲੇ, ਜੇ ਟਰਕੀਅਨ ਆ ਟੋਰਨੀ ਟਰਕੀਅਨਾਂ ਦੇ ਨਾਲ ਤੁਸੀਂ US ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ, ਕੋਈ ਵੀ ਸਵਾਲ ਪੁੱਛਣਾ, ਤੇ ਇਹਨਾਂ ਦਾ ਨੰਬਰ ਹੈ 415 909 0503। ਜੀਕੇ ਧਨੋਟਾ ਯੂਬਾ ਸਿਟੀ, ਪਰਮਜੀਤ ਕੌਰੰਗੀ ਵੈਕਾਬਲ, ਪ੍ਰਿਤਪਾਲ ਸਿੰਘ ਸਿੱਧੂ ਫਰੈਜ਼ਨੋ GN ਲਿਊ ਵਾਲੇ ਟਰੱਕ ਵਾਸ਼ ਕਰਦੇ ਨੇ, ਆਇਲ ਚੇਂਜ ਕਰਦੇ ਨੇ, ਏਅਰ ਬ੍ਰੇਕਾਂ ਦਾ ਕੰਮ ਤਸੱਲੀ ਬਖਸ਼ ਕਰਵਾ ਸਕਦੇ ਹੋ। ਨਵੇਂ ਪੁਰਾਣੇ ਟਾਇਰ ਵੀ ਇਹਨਾਂ ਤੋਂ ਮਿਲਦੇ ਨੇ। ਲੋਕੇਸ਼ਨ ਸੈਂਟਰ ਨੀਲਾ ਦੀ ਨਿੰਮਾ ਸੋਤਾ ਦੇ ਨਾਲ ਗੱਲ ਕੀਤੀ ਜਾ ਸਕਦੀ ਹੈ 209 277 0113 ਤੇ। MK ਮਾਰਕੀਟ ਕਸ਼ਮੀਰ ਸਿੰਘ ਸੈਕਰਾਮੈਂਟੋ ਤੇ ਜੱਸੀ ਗਿੱਲ, ਭੁਪਿੰਦਰ ਸਿੰਘ, ਨਿਰਮਲ ਸਿੰਘ ਸੰਧੂ ਫੈਮਿਲੀ ਬੇਕਰਸਫੀਲਡ ਤੋਂ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ-ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ ਰੇਡੀਓ USA ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 408 272 5200। ਪੰਜਾਬੀ ਰੇਡੀਓ USA ਦੇ ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਤੁਸੀਂ ਇਸ ਵੇਲੇ ਸੁਣ ਰਹੇ ਹੋ AM FM ਸਟੇਸ਼ਨਸ ਦੇ ਨਾਲ ਰੇਡੀਓ ਸੈੱਟ ਤੇ, ਨੈਟ ਤੇ, ਮੋਬਾਈਲ ਐਪ, ਸੋਸ਼ਲ ਮੀਡੀਆ ਪਲੇਟਫਾਰਮਸ, ਫੇਸਬੁੱਕ, YouTube ਤੇ ਸੁਣ ਰਹੇ ਹੋ, ਦੇਖ ਰਹੇ ਹੋ। ਸਾਰਿਆਂ ਦਾ ਹੀ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਸਵਾਗਤ ਹੈ। ਮਿੰਟ ਜੀ ਖਬਰਾਂ ਦੇ ਵੱਲ ਆਈਏ ਤੇ ਸ਼ੁਰੂਆਤ ਕਰੀਏ ਬਿਕਰਮ ਸਿੰਘ ਮਜੀਠੀਆ ਤੋਂ। ਉਹਨਾਂ ਦੀ ਪਤਨੀ ਨੂੰ ਸੰਮਣ ਭੇਜੇ ਗਏ ਜੀ। ਦੇਖੋ, ਉਹਨਾਂ ਨੇ ਜੋ ਆਫੀਸ਼ੀਅਲੀ ਅੱਜ ਗੱਲ ਕਹੀ ਆ, ਜੀ। ਜੋ ਅਖਬਾਰ ਦੇ ਵਿੱਚ ਕਿਤੇ ਵਰਜ਼ਨ ਵੀ ਹੈ, ਉਹਨਾਂ ਨੇ ਕਿਹਾ ਕਿ ਸਾਨੂੰ ਕੋਈ ਸਮਨਿੰਗ ਪ੍ਰਾਪਤ ਨਹੀਂ ਹੋਈ। ਤੇ ਉਹ ਕਹਿੰਦੇ ਆ ਕਿ ਇਹ ਜਿਹੜਾ ਸਾਰਾ ਕੁਝ ਚੱਲਿਆ ਫਿਰਦਾ ਹੈ ਨਾ, ਇਹ ਪੂਰੀ ਕਹਾਣੀ CM ਹਾਊਸ ਨੇ ਹੀ ਰਚੀ ਆ। ਉਹ ਕਹਿੰਦੇ ਕਿ CM ਦਾ ਜਿਹੜਾ ਕੋਈ ਕਰੀਬੀ ਆ, ਉਹ ਸਮਨ ਜਿਹੜਾ ਉਹ ਸਾਰਿਆਂ ਨੂੰ ਭਿਜਵਾ ਰਿਹਾ। ਹਾਲਾਂਕਿ ਅਸੀਂ ਵੀ ਸਵੇਰ ਤੋਂ ਲੱਗੇ ਹੋਏ ਸਾਂ, ਆਪਣੀ ਟੀਮ ਵੀ ਲੱਗੀ ਹੋਈ ਸੀਗੀ। ਅੱਜ ਉਹ ਕਿਸੇ ਭੋਗ 'ਚ ਮਤਲਬ ਕਿ ਗਏ ਹੋਏ ਸਨ, ਉਹਨਾਂ ਦੀ ਸ਼ਮੂਲੀਅਤ ਸੀਗੀ, ਗੱਲ ਨਹੀਂ ਹੋ ਸਕੀ। ਪਰ ਦੈਨਿਕ ਭਾਸਕਰ ਦੇ ਡਿਜੀਟਲ ਵਰਜ਼ਨ ਦੇ ਵਿੱਚ ਉਹਨਾਂ ਦਾ ਪੱਖ ਲੱਗਿਆ ਹੋਇਆ। ਤਾਂ ਇਹ ਮੈਂ ਉੱਥੋਂ ਕੋਟ ਕਰ ਰਿਹਾ। ਤਾਂ ਉਹ ਕਹਿੰਦੇ ਆ ਕਿ ਸਮਨ ਕੋਈ ਨਹੀਂ ਮਿਲਿਆ। ਤੇ ਉਹ ਨਾਲ ਆਉਂਦੇ ਆ ਕਿ ਜੇ ਭਾਈ ਮਨ ਖੁਸ਼ ਹੁੰਦਾ ਨਾ, ਭਾਵੇਂ ਮੇਰੇ ਬੱਚਿਆਂ ਤੇ ਵੀ ਕੇਸ ਕਰ ਦਿਓ। ਪਰ ਇਹ ਮਾਮਲਾ ਕੀ ਆ? ਮਾਮਲਾ ਹੈ ਇੱਕ ਡਰੱਗ ਕੇਸ ਦੇ ਨਾਲ ਜੁੜਿਆ। ਡਰੱਗ ਕੇਸ ਦੇ ਨਾਲ ਜੁੜਿਆ ਮਾਮਲਾ ਹੈ, ਜਿਹਦੇ ਵਿੱਚ ਹੁਣ ਕੋਰਟ ਦੇ ਵਿੱਚ ਚਾਰਾਜੋਈ ਕੀਤੀ ਆ। ਤੇ ਕੋਰਟ ਦੇ ਵਿੱਚ ਜਿਹੜੀ ਚਾਰਾਜੋਈ ਕੀਤੀ ਆ ਸ਼ਿਕਾਇਤਕਰਤਾ ਨੇ, ਉਹਦੇ ਵਿੱਚ ਨਾਮ ਆਇਆ ਹੈ ਗਨੀਵ ਗਰੇਵਾਲ। ਸੋ ਗਨੀਵ ਗਰੇਵਾਲ, ਉਹਦੇ 'ਚ ਵਾਈਫ ਆਫ ਨਹੀਂ ਲਿਖਿਆ ਉਸ ਕਾਗਜ਼ ਦੇ ਵਿੱਚ, ਡਾਟਰ ਆਫ ਅਵਿਨਾਸ਼ ਸਿੰਘ ਲਿਖਿਆ ਹੈ, ਪਰ ਰਹਾਇਸ਼ੀ ਪਤਾ ਅੰਮ੍ਰਿਤਸਰ ਦਾ ਹੈ। ਤਾਂ ਇਹ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਅੱਜ ਇੱਕ ਨਵਾਂ ਮਾਮਲਾ ਉੱਠਿਆ। ਹਾਲਾਂਕਿ ਜਿਵੇਂ ਮੈਂ ਦੱਸਿਆ ਕਿ ਬਹੁਤੇ ਇਸ ਕਰਕੇ ਜ਼ਿਆਦਾ ਇਸ ਖਬਰ ਨੂੰ ਹੱਥ ਨਹੀਂ ਸੀ ਪਾ ਰਹੇ, ਕਿਉਂਕਿ ਅਧਿਕਾਰਤ ਤੌਰ ਤੇ ਕੋਈ ਪੱਖ ਜਿਹੜਾ ਹੈ ਉਹ ਦੇਖਣ ਨੂੰ ਨਹੀਂ ਸੀ ਮਿਲ ਰਿਹਾ। ਹੁਣ ਤੁਹਾਨੂੰ ਪਤਾ ਹੈ ਛੇਤੀ ਕੀਤਾ ਕੋਰਟ ਦੇ ਕਾਗਜ਼ਾਤ ਵੀ ਨਹੀਂ ਨਿਕਲਦੇ। ਅਸੀਂ ਕੋਰਟ ਦੇ ਕਾਗਜ਼ਾਤ ਤਾਂ ਹਾਸਲ ਕਰ ਲਏ, ਤਾਂ ਹੀ ਮੈਂ ਤੁਹਾਨੂੰ ਦੱਸ ਰਿਹਾ ਨਾ ਕਿ ਜੋ ਮੈਂ ਉੱਥੇ ਪੜ੍ਹਿਆ, ਉਹ ਮੇਰੇ ਕੋਲ ਫਾਈਲ ਹੈ, ਉਹ ਸਾਰਾ ਜੋ ਡਿਟੇਲਡ ਮਤਲਬ ਕਿ ਆਰਡਰ ਹੈ ਸਮਨਾਂ ਦਾ। ਸੋ ਇਸ ਕਰਕੇ ਇਸ ਮਾਮਲੇ ਦੇ ਵਿੱਚ ਇਹ ਜਿਹੜਾ ਮਾਮਲਾ ਤੁਰਦਾ ਹੈ, ਉਹ ਇਉਂ ਤੁਰਦਾ ਹੈ ਕਿ ਇੱਕ ਸ਼ਿਕਾਇਤਕਰਤਾ ਦਾਅਵਾ ਕਰਦਾ ਹੈ ਕਿ ਉਹ ਇੱਕ ਸਾਬਕਾ ਕਬੱਡੀ ਖਿਡਾਰੀ ਰਣਜੀਤ ਸਿੰਘ ਦੇ ਨਾਲ ਰਾਬਤੇ 'ਚ ਆਇਆ ਸੀਗਾ, ਕੋਈ ਇਨਵੈਸਟਮੈਂਟ ਕੀਤਾ, ਉਸ ਤੋਂ ਬਾਅਦ ਫਿਰ ਉਹਨੂੰ ਪਤਾ ਲੱਗਿਆ ਕਿ ਉਹ ਤੇ ਕੰਮ ਹੀ 2 ਨੰਬਰ ਹੀ ਕਰਦਾ ਹੈ। ਤੇ ਫਿਰ ਉਸੇ ਕਹਾਣੀ ਦੇ ਵਿੱਚ ਹੀ ਇਹ ਜ਼ਿਕਰ ਆਉਂਦਾ ਹੈ ਕਿ ਗਨੀਵ ਕੌਰ ਦਾ ਵੀ ਪੈਸਾ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਇਨਵੈਸਟ ਹੋਇਆ, ਔਰ ਇਹ ਪੈਸਾ ਉਹ ਪੈਸਾ ਹੈ ਜਿਹੜਾ ਕਿ 2 ਨੰਬਰੀ ਹੈ। ਤਾਂ ਮਤਲਬ ਕਿ ਕੁੱਲ ਮਿਲਾ ਕੇ ਤੁਸੀਂ ਇਸ ਕਹਾਣੀ ਨੂੰ ਇਸ ਤਰ੍ਹਾਂ ਦੇਖ ਸਕਦੇ ਹੋ ਕਿ ਇਹ ਚੱਲਦਾ ਮਾਮਲਾ 2000 ਵੈਸੇ 11-12 ਤੋਂ ਹੈ, ਤਾਂ ਇਹ ਚੱਲਦਾ ਹੁਣ ਅਦਾਲਤ 'ਚ ਪਹੁੰਚਿਆ। ਪਰ ਦੂਸਰੇ ਪਾਸੇ ਇਹਨਾਂ ਦਾ ਕਹਿਣਾ ਕਿ ਇੱਕ ਤੇ ਸਮਨਿੰਗ ਜਿਹੜੀ ਹੋਈ ਆ, ਉਹਦੇ 'ਚ ਸੰਮਣ ਸਾਨੂੰ ਪ੍ਰਾਪਤ ਨਹੀਂ ਹੋਇਆ, ਤੇ ਦੂਸਰੀ ਗੱਲ ਇਹ ਆ ਕਿ ਇਹ ਸਾਰਾ ਜਿਹੜਾ ਪੋਲੀਟੀਕਲੀ ਬਦਲਾਖੋਰੀ ਵਾਲਾ ਕੰਮ ਚੱਲਦਾ ਪਿਆ, ਤੇ ਚਲਵਾ ਕੌਣ ਰਿਹਾ? ਮੁੱਖ ਮੰਤਰੀ ਦਾ ਦਫ਼ਤਰ। ਜੀ ਤੇ ਮਿੰਟੂ ਜੀ ਗੱਲ ਕਰੀਏ ਆਪਾਂ ਗੈਂਗਸਟਰਾਂ ਦੇ ਐਨਕਾਊਂਟਰਾਂ ਦੀ, ਇਸ ਤੋਂ ਬਾਅਦ ਕੁਝ ਲੋਕਾਂ ਨੇ ਮਿੱਠਾ ਵੰਡਿਆ ਜੀ।
ਦੇਖੋ ਇਹ ਤੇ ਮੈਨੂੰ ਲੱਗਦਾ ਬੇਹੂਦਾ ਜੀ ਗੱਲ ਹੋ ਜਾਂਦੀ ਆ। ਹੂੰ ਦੇਖੋ ਲੁਧਿਆਣੇ 'ਚ ਕਾਰੋਬਾਰੀ ਚੱਕਿਆ, ਦਹਿਸ਼ਤ ਬਹੁਤ ਜ਼ਿਆਦਾ ਫੈਲੀ ਸੀਗੀ। ਹੂੰ ਉਹਨੂੰ ਪੱਟ 'ਚ ਗੋਲੀ ਮਾਰੀ ਗਈ, ਫਿਰ ਉਹਨੂੰ ਛੱਡ ਦਿੱਤਾ ਗਿਆ, ਸੁੱਟ ਦਿੱਤਾ ਗਿਆ। ਇਹ ਆਪਾਂ ਦੇਖਿਆ ਸਾਰਾ ਕੁਛ। ਤੇ ਦਹਿਸ਼ਤ ਜ਼ਦਾ ਤਾਂ ਫਿਰ ਕਾਰੋਬਾਰੀ ਹੋ ਹੀ ਜਾਂਦੇ ਕਿ ਕਿਸ ਤਰ੍ਹਾਂ ਸ਼ਹਿਰ ਦੇ ਵਿੱਚੋਂ ਹੀ ਬੰਦਾ ਚੁੱਕ ਲਿਆ ਜਾਂਦਾ ਹੈ ਤੇ ਉਹਨੂੰ 2-3 ਘੰਟੇ ਘੁਮਾਇਆ ਜਾਂਦਾ ਹੈ, ਫਿਰ ਗੋਲੀ ਮਾਰ ਕੇ ਸੁੱਟ ਜਾਂਦੇ ਆ। ਹੂੰ ਪਰ ਉਸ ਤੋਂ ਬਾਅਦ ਹੋਇਆ ਕੀ ਆ ਕਿ ਲੁਧਿਆਣਾ ਪੁਲਿਸ ਨੇ ਕੇਸ ਟਰੇਸ ਕਰ ਲਿਆ, 5 ਬੰਦੇ ਫੜ ਲਏ, 2 ਬੰਦੇ ਪਾਸੇ ਸੀਗੇ, ਉਹਨਾਂ ਨੂੰ ਘੇਰ ਕੇ ਇਹਨਾਂ ਨੇ ਐਨਕਾਊਂਟਰ 'ਚ ਮਾਰ ਦਿੱਤਾ। ਜੀ ਹੁਣ ਜਿਹੜੇ ਮਾਰੇ ਆ ਉਹ ਦੇਖੋ ਉੱਥੇ ਲੋਕਲ ਲੈਵਲ ਦੀ ਬਦਮਾਸ਼ ਸੀ, ਕੋਈ ਬਹੁਤ ਵੱਡੇ ਗੈਂਗ ਰਨ ਕਰਨ ਵਾਲੇ ਤਾਂ ਬੰਦੇ ਹੈ ਨਹੀਂ ਸੀਗੇ। ਤੇ ਤੁਹਾਨੂੰ ਪਤਾ ਲੁਧਿਆਣੇ 'ਚ ਕਾਰੋਬਾਰੀ ਤਗੜੇ ਆ ਤੇ ਫਿਰ ਨਾਲ ਸੀਆਈਡੀਆਂ ਦੇਣ ਵਾਲੇ ਵੀ ਬਥੇਰੇ ਹੁੰਦੇ ਆ। ਮਾੜਾ ਕੰਮ ਕੀਤਾ ਉਹਨਾਂ ਨੇ। ਆਪਸ ਦੇ ਵਿੱਚ ਤਾਂ ਜੋ ਉਹਨਾਂ ਦੀ ਹੁਣ ਕਹਿੰਦੇ ਕਿ ਗੱਲਬਾਤ ਹੋਈ, ਉਹ ਇਹੋ ਹੀ ਸੀ ਕਿ ਜਦੋਂ ਬਹੁਤ ਜ਼ਿਆਦਾ ਖੂਨ ਵਗ ਗਿਆ ਵਪਾਰੀ ਦਾ ਤੇ ਫਿਰ ਉਹ ਮਰਿਆ ਸਮਝ ਕੇ ਸੁੱਟ ਗਏ ਸਨ। ਮਾੜੀ ਗੱਲ ਆ, ਬਹੁਤ ਮਾੜੀ ਗੱਲ ਆ। ਕੋਈ ਪੈਸਾ ਕਿਸੇ ਵਾਸਤੇ ਨਹੀਂ ਕਮਾਉਂਦਾ, ਉਹ ਆਪਣੀ ਤਰੱਕੀ ਵਾਸਤੇ ਕਮਾਉਂਦਾ ਹੈ। ਤੇ ਇਹ ਬਦਮਾਸ਼ ਉੱਠ ਕੇ ਹਰੇਕ ਨੂੰ ਕਹਿ ਦਿੰਦੇ ਕਿ ਸਾਨੂੰ ਦਿਓ ਪੈਸੇ। ਏਦਾਂ ਨਹੀਂ ਚੱਲਦਾ ਹੁੰਦਾ। ਪਰ ਗੱਲ ਇਹ ਆ ਕਿ ਉਹ ਜਿਹੜੇ ਹੈਗੇ ਸੀਗੇ ਸਧਾਰਨ ਜੇ ਘਰਾਂ ਦੇ ਸੀਗੇ, ਘਰ ਦੇ ਉਹਨਾਂ ਦੇ ਰੋਈ ਜਾਂਦੇ ਆ। ਦੋਨੇ ਮੁੰਡੇ, ਇੱਕ 20 ਸਾਲ ਦਾ ਸੀ, ਇੱਕ 22 ਸਾਲ ਦਾ ਸੀ, ਉਹ ਮਾਰ ਦਿੱਤੇ ਗਏ। ਜੀ ਗੈਂਗਸਟਰ ਕਹਿ ਲਓ, ਅਗਵਾ ਕਰਤਾ ਕਹਿ ਲਓ, ਹੂੰ ਉਹ ਮਾਰ ਦਿੱਤੇ ਗਏ। ਤੇ ਕਾਰੋਬਾਰੀਆਂ ਨੇ, ਕੁਝ ਕੁ ਕਾਰੋਬਾਰੀਆਂ ਨੇ, ਹੁਣ ਸਾਰਾ ਲੁਧਿਆਣਾ ਸ਼ਹਿਰ ਥੋੜਾ ਲੱਡੂ ਵੰਡਦਾ ਫਿਰਦਾ ਹੈ ਤੇ ਲੱਡੂ ਵੰਡੇ ਆ। ਮੈਨੂੰ ਲੱਗਦਾ ਕਿ ਇਹ ਚੀਜ਼ ਠੀਕ ਨਹੀਂ ਹੈ ਪ੍ਰਵੀਨ ਜੀ, ਜੀ ਕਿ ਜਿਹੜੇ ਬੰਦਿਆਂ ਨੇ ਗੁਨਾਹ ਕੀਤਾ ਉਹਨਾਂ ਚੋਂ 5 ਬੰਦੇ ਸਲਾਖਾਂ ਪਿੱਛੇ ਚਲੇ ਗਏ, 2 ਬੰਦੇ ਜਿਹੜੇ ਆ ਚਲੋ ਐਨਕਾਊਂਟਰ 'ਚ ਮਾਰੇ ਗਏ। ਤੇ ਗੱਲ ਇਹ ਆ ਕਿ ਇਸ ਤਰ੍ਹਾਂ ਜਿਹੜੇ ਬੰਦੇ ਜਿਉਂਦੇ ਰਹਿ ਜਾਂਦੇ, ਜਿਨ੍ਹਾਂ ਦੇ ਚਲੇ ਜਾਂਦੇ ਆ, ਉਹਨਾਂ ਨੂੰ ਦੁੱਖ ਦੇ ਕੇ ਜ਼ਿਆਦਾ ਕੀ ਖੱਟ ਲਓਗੇ, ਕਿਉਂਕਿ ਗੁਨਾਹ ਕਰਨ ਵਾਲਾ ਮਰ ਚੁੱਕਾ ਹੈ, ਹੂੰ ਇਹ ਦੂਸਰਾ ਜੇਲ੍ਹ 'ਚ ਬੈਠਾ ਹੈ। ਇਹ ਤੇ ਐਵੇਂ ਲੂਣ ਭੁੱਕਣ ਵਾਲੀ ਗੱਲ ਹੈ। ਜਿਹੜਾ ਜਿਉਂਦਾ ਉਹਦਾ ਤਾਂ ਕੋਈ ਕਸੂਰ ਨਹੀਂ ਹੈ ਨਾ, ਹੂੰ ਮਾੜਾ ਚੰਗਾ ਉਹਦਾ ਤੇ ਪੁੱਤ ਮਰਿਆ ਹੈ। ਇੱਕ ਦਾ ਸ਼ਾਇਦ ਪਿਓ ਹੈ ਨਹੀਂ, ਇੱਕ ਦੀ ਮਾਂ ਹੈ ਨਹੀਂ। ਹੂੰ ਗੱਲ ਇਹ ਆ ਕਿ ਇਸ ਤਰ੍ਹਾਂ ਨਹੀਂ, ਮੈਨੂੰ ਨਹੀਂ ਲੱਗਦਾ ਕਿ ਘੱਟੋ ਘੱਟ ਸਾਡੇ ਪੰਜਾਬ 'ਚ ਇਹ ਪਿਰਤ ਪੈਣੀ ਚਾਹੀਦੀ ਆ। ਵੈਸੇ ਬਹੁਤ ਮੌਕਿਆਂ ਤੇ ਅੱਗੇ ਵੀ ਦੱਸਦੇ ਆ ਕਿ ਕੁਝ ਲੋਕਾਂ ਨੇ ਦਰਬਾਰ ਸਾਹਿਬ ਅਟੈਕ ਵੇਲੇ ਵੀ ਲੱਡੂ ਵੰਡੇ ਸਨ, ਹਾਂਜੀ ਹਾਂਜੀ ਪਰ ਹੂੰ ਬਾਅਦ ਦੇ ਵਿੱਚ ਉਹਨਾਂ ਦਾ ਕਿਸ ਤਰ੍ਹਾਂ ਦਾ ਲੋਕਾਂ ਨੇ ਤਿਰਸਕਾਰ ਕੀਤਾ, ਤੁਹਾਨੂੰ ਸਭਨਾਂ ਨੂੰ ਪਤਾ ਹੈ। ਹੂੰ ਕਿ ਚਾਹੇ ਤੁਹਾਡੀ ਵਿਚਾਰਧਾਰਾ ਵਿਰੋਧੀ ਹੋ ਸਕਦੀ ਹੈ, ਬਿਲਕੁਲ ਚਾਹੇ ਤੁਸੀਂ ਕਿਸੇ ਦੂਸਰੇ ਮਜ਼ਹਬ ਦੇ ਹੋ ਸਕਦੇ ਹੋ, ਹੂੰ ਪਰ ਕਿਸੇ ਦੇ ਏਡੇ ਮਹਾਨ ਤੀਰਥ ਸਥਾਨ ਨੂੰ ਹੂੰ ਢਾਉਣਾ ਜੀ ਤੇ ਉੱਤੇ ਜਸ਼ਨ ਮਨਾਉਣਾ, ਇਹ ਤਾਂ ਲਾਹਨਤੀ ਕੰਮ ਹੈ ਨਾ। ਜੀ ਸੋ ਗੱਲ ਇਹ ਆ ਕਿ ਇਹ ਮੈਨੂੰ ਨਹੀਂ ਲੱਗਦਾ ਠੀਕ ਹੈ। ਘੱਟੋ ਘੱਟ ਵਿਅਕਤੀਗਤ ਤੌਰ ਤੇ ਮੈਂ ਮਹਿਸੂਸ ਕਰਦਾ ਜੋ ਕਿ ਇੱਕ ਤਾਂ ਚਲੋ ਠੀਕ ਹੈ, ਉਹਨਾਂ ਨੇ ਗਲਤੀ ਕੀਤੀ, ਉਹਨਾਂ ਨੂੰ ਸਜ਼ਾ ਮੌਤ ਦੀ ਮਿਲ ਗਈ, ਉੱਤੋਂ ਜਸ਼ਨ ਮਨਾਉਣੇ। ਹਾਂ, ਤੁਸੀਂ ਇਹ ਕਰ ਸਕਦੇ ਹੋ, ਤੁਹਾਡੀਆਂ ਉੱਥੇ ਵਪਾਰਕ ਸੰਗਠਨ ਦੇ ਤੌਰ ਤੇ ਜਥੇਬੰਦੀਆਂ ਹੈਗੀਆਂ, ਹਾਂਜੀ ਯੂਨੀਅਨਾਂ ਹੈਗੀਆਂ, ਐਸੋਸੀਏਸ਼ਨ ਹੈਗੀਆਂ, ਤੁਸੀਂ ਪ੍ਰੈਸ ਨੋਟ ਜਾਰੀ ਕਰੋ ਤੇ ਪੰਜਾਬ ਪੁਲਿਸ ਨੂੰ ਸ਼ਾਬਾਸ਼ੀ ਦਿਓ। ਨਾਲੇ ਪੁਲਿਸ ਥੋੜੀ ਮਤਲਬ ਕਿ ਕਹਿ ਲਓ ਕਿ ਥੋੜੀ ਹੋਰ ਵਧੀਆ ਕੰਮ ਕਰਨ ਵਾਸਤੇ ਪ੍ਰੇਰਿਤ ਹੋਏਗੀ। ਹੂੰ ਹਾਂ, ਸ਼ੁਕਰੀਆ ਕਰ ਸਕਦੇ ਹੋ, ਤੁਸੀਂ ਸਿਫਤ ਸਲਾਹਤ ਕਰ ਸਕਦੇ ਹੋ, ਆਜ਼ਾਦ ਹੋ। ਪਰ ਲੱਡੂ ਲੁੱਡੂ ਵੰਡਣੇ ਠੀਕ ਨਹੀਂ ਹੈ। ਕੱਲ ਨੂੰ ਕੋਈ ਉਹਨਾਂ ਚੋਂ ਬਚਿਆ ਉੱਠ ਕੇ ਇਸੇ ਕੰਮ ਦਾ ਮਾਰਿਆ ਤੇ ਮੁੜ ਕੇ ਕਿਸੇ ਦਾ ਹੋਰ ਨੁਕਸਾਨ ਕਰ ਦੇਵੇ ਤਾਂ ਫਾਇਦਾ ਕੀ ਹੈ। ਹੂੰ ਜੀ ਜੀ ਬਿਲਕੁਲ ਬਿਲਕੁਲ। ਤੇ ਮਿੰਟੂ ਜੀ, ਆਪਾਂ ਅਗਲੀ ਖਬਰ ਦੇ ਵੱਲ ਵਧੀਆ ਗੱਲ ਕਰੀਏ। ਨਸ਼ਾ ਤਸਕਰੀ ਤੇ ਪੁਲਿਸ ਗੱਠਜੋੜ ਦੀ, ਇਹਦੇ ਤੇ ਸੁਪਰੀਮ ਕੋਰਟ ਨੇ ਟਿੱਪਣੀ ਕੀਤੀ ਹੈ ਜੀ। ਦੇਖੋ ਸੁਪਰੀਮ ਕੋਰਟ ਦੇ ਵਿੱਚ ਇਹ ਮਾਮਲਾ ਕੌਣ ਲੈ ਕੇ ਗਿਆ ਸੀ? ਰਾਜਜੀਤ। ਤੇ ਰਾਜਜੀਤ ਤੇ ਤੁਹਾਨੂੰ ਪਤਾ ਹੀ ਹੈ ਨਾ, ਹੂੰ ਰਾਜਜੀਤ ਦਾ ਰਾਜ ਮੈਨੂੰ ਇਹ ਨਹੀਂ ਸਮਝ ਆਉਂਦਾ ਕਿ ਜਾਂਦਾ ਬੰਦਾ ਕਿੱਥੇ ਆ। ਹੂੰ ਪੁਲਿਸ ਦਾ ਇਹ ਸਾਬਕਾ ਅਧਿਕਾਰੀ ਸੋਚ ਕੇ ਤੇ ਵੇਖੋ ਕਿ ਇਹਨੂੰ ਸਮਾਨ ਜਿਹੜਾ ਹੈ ਉਹ ਲੈ ਜਾਂਦਾ ਉਡਾ ਕੇ, ਉਹਦੇ 'ਚ ਜਾ ਲੁਕਦਾ, ਜਾਂ ਇਹਨੂੰ ਧਰਤੀ ਵੇਲ ਦੇ ਜਾਂਦੀ ਹੈ। ਸਮਝ ਤੋਂ ਬਾਹਰ ਗੱਲ ਆ। ਇਹਦਾ ਮਤਲਬ ਇਹ ਹੈ ਕਿ ਕਿਤੇ ਨਾ ਕਿਤੇ ਇਹਦੀ ਪੁਸ਼ਤ ਪਨਾਹੀ ਤੇ ਹੈਗੀ ਹੈ, ਜੋ ਮਰਜ਼ੀ ਇਹ ਆਖੀ ਜਾਣ। ਜੀ ਤੇ ਹੈ ਆਮ ਆਦਮੀ ਪਾਰਟੀ ਦੀ ਸਰਕਾਰ ਵਿੱਚ, ਨਹੀਂ ਤੇ ਬੰਦਾ ਨਾ ਲੱਭੇ ਕੁਝ ਘੰਟਿਆਂ ਦੇ ਅੰਦਰ ਅੰਦਰ। ਇਹ ਤੇ ਮਿਸਟਰ ਇੰਡੀਆ ਬਣਿਆ ਫਿਰਦਾ, ਜੀ ਹੱਥ ਲਾਉਂਦਾ ਤੇ ਗਾਇਬ ਹੋ ਜਾਂਦਾ ਹੈ। ਤੇ ਸੁਪਰੀਮ ਕੋਰਟ ਨੂੰ ਗਿਆ ਸੀ ਇਹ, ਸੁਪਰੀਮ ਕੋਰਟ ਨੇ ਇਹਨੂੰ ਹੁਣ ਕੋਈ ਰਾਹਤ ਨਹੀਂ ਦਿੱਤੀ, ਸਗੋਂ ਸੁਪਰੀਮ ਕੋਰਟ ਨੇ ਟਿੱਪਣੀਆਂ ਦਰਜ ਕੀਤੀਆਂ। ਸੁਪਰੀਮ ਕੋਰਟ ਨੇ ਤੇ ਇਹਦੀ ਪਟੀਸ਼ਨ ਜਿਹੜੀ ਉਹ ਖਾਰਜ ਕਰਦਿਆਂ ਇਹ ਗੱਲ ਕਹੀ ਹੈ ਕਿ ਇਹਦੇ ਨਾਲ ਲੱਖਾਂ ਲੋਕ ਪ੍ਰਭਾਵਿਤ ਹੋਣ ਡਏ ਨੇ ਪੰਜਾਬ ਦੇ ਵਿੱਚ, ਇਹ ਬੜੀ ਵੱਡੀ ਸਮੱਸਿਆ ਹੈ। ਤੇ ਪੁਲਿਸ ਅਧਿਕਾਰੀ
ਇਹ ਜੋ ਨਸ਼ੇ ਨੇ, ਨਸ਼ੇ ਦੀ ਤਸਕਰੀ ਨਾਲ ਸੰਬੰਧਿਤ ਜੋ ਜੁਰਮ ਆ, ਉਹਨਾਂ ਦੇ ਵਿੱਚ ਹਿੱਸੇਦਾਰੀ ਪੈ ਕਰਦੇ ਨੇ। ਇਹ ਤਾਂ ਬੜੀ ਮਾੜੀ ਗੱਲ ਆ। तो मतलब कि तुसी वेखो कि पंजाब दी बदनामी, पंजाब पुलिस दी बदनामी किन्नी वड्डे पद्धर ते है कि सुप्रीम कोर्ट दे कोल भी सारियां जानकारियां हैं। वैसे तो सुप्रीम कोर्ट ही कादी होई जिन्हों जानकारियां ना होण, तां मतलब कि उन्होंने इस चीज के आधार ते कि उत्थे ते भाई लोग दुखी आ, बहुत परिवारां दा उजाड़ा होण डिया वा, ते उत्तों जे रक्षक बना बख्शक जिवें आपां कहने आ कि जे इस तरह पुलिस अधिकारी रल जांदे ने तस्करां दे नाल, ते इह ते बहुत माड़ी गल है। सो ये सारियां टिप्पणियां जिहड़ियां ओह दर्ज होईयां ने ते इहदी जिहड़ी आ ओह पटीशन खारज कर दित्ती गई आ। पर मेरा सवाल उत्थे दा उत्थे आ कि राजजीत जांदा कित्थे आ। अच्छा, एक तुहानूं होर गल दस्सां, राजजीत दा शायद तुहानूं पता होएगा, मैं इहदे बारे बहुत वारी गल कीती है कि राजजीत बहुत पहला फस जाना चाहिए सी, क्योंकि इन्हें अपनी बेटी नूं मैडिकल कोटे च सीट दिवाउण वास्ते अतवाद पीड़ित विखाता सी उसनूं। जी जी इस दा फ्रॉड सी। जी ठीक है जी, इहदे ते उदों ही मुकदमा बनना चाहिए सीगा। दूसरी चीज कि जिस वेले निरंजन सिंह सन, निरंजन सिंह ने इन्हां दी सारी फाइल खोल दित्ती सी, पर पता नहीं कौन सीगा जिहदे इशारिਆਂ ਤੇ ਉਹ ਫਾਈਲ ਜਿਹੜੀ ਸੀ ਉਹ ਈਡੀ ਨੇ ਦਿੱਲੀ ਮੰਗਵਾ ਲਈ ਤੇ ਦਿੱਲੀ ਮੰਗਵਾ ਕੇ ਉਹ ਫਾਈਲ ਨੱਪ ਲਈ ਹੈ ਜੀ। ਅੱਜ ਤੱਕ ਉਹ ਫਾਈਲ ਫਿਰ ਮੁੜ ਕੇ ਖੁੱਲੀ ਨਹੀਂ ਹੈ। ਅੱਛਾ, ਈਡੀ ਕਦੇ ਗੱਜਨ ਮਾਜਰਾ ਵੱਲ ਆ ਗਈ, ਕਦੇ ਕਿਸੇ ਹੋਰ ਸੱਜਣ ਵੱਲ ਆ ਗਈ, ਧਰਮਸੋਤ ਵੱਲ ਆ ਗਈ, ਇੱਧਰ ਆ ਗਈ। ਇੱਧਰ ਵੀ ਤਾਂ FIR ਹੈ ਨਾ। ਇਹੋ ਜਿਹੇ ਜਿਹੜੇ ਹੈਗੇ ਨੇ ਮਤਲਬ ਕਿ ਕਾਲੀਆਂ ਭੇਡਾਂ ਜਾਂ ਕਹਿ ਲੋ ਕਿ ਤਸਕਰਾਂ ਦੇ ਸਾਥੀ, ਉਹਨਾਂ ਵੱਲ ਈਡੀ ਕਿਉਂ ਨਹੀਂ ਆਉਂਦੀ? ਇਹ ਵੇਖਣ ਵਾਲੀ ਗੱਲ ਹੈ। ਸੋ ਇਹਦਾ ਖੁਲਾਸਾ ਖੁਦ ਨਿਰੰਜਨ ਸਿੰਘ ਕਰ ਚੁੱਕੇ ਆ ਕਿ ਮੇਥੋਂ ਫਾਈਲ ਮੰਗਵਾ ਕੇ ਤੇ ਦਿੱਲੀ ਟੇਬਲ ਤੇ ਰੱਖ ਛੱਡੀ ਹੈ। ਕਈ ਸਾਲ ਹੋ ਗਏ ਨੇ। ਉਹ ਕੌਣ ਸੀਗੇ ਜਿਨ੍ਹਾਂ ਨੇ ਮਤਲਬ ਕਿ ਇਹ ਕਿਹਾ? ਨਹੀਂ ਤੇ ਈਡੀ ਨੂੰ ਕੀ ਪ੍ਰੋਬਲਮ ਹੈ, ਮੈਨੂੰ ਦੱਸੋ। ਈਡੀ ਨੂੰ ਕਿਸੇ ਅਫਸਰ ਦੇ ਨਾਲ ਐ ਤਾਂ ਕੋਈ ਸਮੱਸਿਆ ਨਹੀਂ ਹੋ ਸਕਦੀ, ਜਾਂ ਈਡੀ ਦਾ ਕੋਈ ਉਹ ਸਕਾ ਭੂਆ ਦਾ ਪੁੱਤ ਤੇ ਹੈ ਨਹੀਂਗਾ, ਈਡੀ ਉਹਨੂੰ ਬਚਾਏਗੀ। ਕਿਸੇ ਦੇ ਕਹਿਣ ਤੇ ਬਚਾਇਆ ਹੋਊਗਾ ਨਾ, ਤਾਂ ਕੌਣ ਹੈ? ਇਹ ਸੋਚ ਕੇ ਵੇਖੋ। ਹੈ ਤਾਂ ਕੋਈ ਸਿਆਸਤਦਾਨ ਹੈ ਨਾ, ਪਾਵਰਫੁਲ ਬੰਦਾ ਹੀ ਹੈ, ਔਰ ਆਪਣੇ ਕਹਿਣ ਤੇ ਥੋੜੀ ਨਾ ਈਡੀ ਚੱਲਦੀ ਹੈ ਜੀ। ਤੇ ਮਿੰਟੂ ਜੀ, ਗੱਲ ਕਰੀਏ ਸਲਮਾਨ ਖਾਨ ਦੀ। ਸਲਮਾਨ ਖਾਨ ਨੂੰ ਧਮਕੀ ਮਾਮਲੇ ਦੇ ਵਿੱਚ ਕੋਈ ਨਵਾਂ ਖੁਲਾਸਾ ਹੋਇਆ ਜੀ? ਦੇਖੋ, ਅੱਜ ਖਬਰਾਂ ਪਈਆਂ ਚੱਲਦੀਆਂ ਨੇ ਕਿ ਜਿਹੜੀ ਉਹ ਹੈਗੀ ਸੀ ਨਾ ਪੋਸਟ ਗਿੱਪੀ ਗਰੇਵਾਲ ਦੇ ਘਰ ਦੇ ਅੱਗੇ ਜਿਹੜੀ ਕਥਿਤ ਤੌਰ ਤੇ ਫਾਇਰਿੰਗ ਹੋਈ ਆ, ਉਸ ਤੋਂ ਬਾਅਦ ਉਹ ਪੋਸਟ ਜਿਹੜੀ ਘੁੰਮੀ ਆ, ਉਸ ਪੋਸਟ ਦੇ ਵਿੱਚ ਸਿੱਧੇ ਰੂਪ ਚ ਧਮਕੀ ਦਿੱਤੀ ਗਈ ਸੀ ਸਲਮਾਨ ਖਾਨ ਦਾ ਨਾਂ ਲੈ ਕੇ। ਇਹਨੂੰ ਹੁਣ ਤੁਸੀਂ ਭਾਵੇਂ ਤੇ ਗਿੱਪੀ ਗਰੇਵਾਲ ਦੇ ਨਾਂ ਨਾਲ ਜੋੜ ਲਓ ਤੇ ਭਾਵੇਂ ਸਲਮਾਨ ਖਾਨ ਦੇ ਨਾਂ ਨਾਲ ਜੋੜ ਲਓ। ਹਾਲਾਂਕਿ ਹੋਇਆ ਇਹ ਸੀਗਾ ਕਿ ਸਲਮਾਨ ਖਾਨ ਦੀ ਸਿਕਿਉਰਿਟੀ ਦਾ ਫਿਰ ਰਿਵਿਊ ਕੀਤਾ ਗਿਆ। ਇਸ ਵੇਲੇ ਸਲਮਾਨ ਖਾਨ ਦੇ ਕੋਲ ਇੰਨੀ ਸਿਕਿਉਰਿਟੀ ਆ, ਜਿੱਦਾਂ ਲਾ ਲਓ ਕਿ ਵਿਕਰਮ ਮਜੀਠੀਆ ਹੈ, ਸੁਖਬੀਰ ਸਿੰਘ ਬਾਦਲ ਹੈ, ਇਸ ਤਰ੍ਹਾਂ ਦੀ ਸਿਕਿਉਰਿਟੀ ਹੈ। ਤੇ ਉਹਦੀ ਆਪਦੀ ਪ੍ਰਾਈਵੇਟ ਸਿਕਿਉਰਿਟੀ ਵੀ ਜਿਹੜੀ ਆ ਉਹ ਕਿਸੇ ਪੱਖ ਤੋਂ ਦੂਸਰੀ ਸਿਕਿਉਰਿਟੀ ਦੇ ਨਾਲੋਂ ਘੱਟ ਹੈ ਨਹੀਂ ਗੇ, ਉਹ ਵੀ ਬਹੁਤ ਹੈ। ਇਵਨ ਦੈਟ ਕਿ ਉਹਨਾਂ ਦੀ ਆਪਣੀ ਇੰਟੈਲੀਜੈਂਸ ਵੀ ਹੈ, ਕਿਉਂਕਿ ਪੈਸਾ ਵਾਧੂ ਆ। ਸੋ ਉਹ ਜਿੱਦਾਂ ਜਸੂਸ ਟਾਈਪ ਹੁੰਦੇ ਨੇ, ਉਹ ਸਾਰਾ ਕੁਛ ਹੈ। ਤਾਂ ਗੱਲ ਇਹ ਆ ਕਿ ਰਿਵਿਊ ਹੋਇਆ ਤੇ ਸੁਰੱਖਿਆ ਹੋਰ ਕਰੜੀ ਕਰ ਦਿੱਤੀ ਆ। ਮਸਲਨ ਕਿ ਜਿੱਦਾਂ ਲਾ ਲਓ ਕਿ ਸਾਬਕਾ ਮੁੱਖ ਮੰਤਰੀ ਜਿੰਨੀ ਜਾਂ ਸੁਖਬੀਰ ਬਾਦਲ ਜਿੰਨੀ ਸਿਕਿਉਰਿਟੀ ਹੋਵੇ, ਤੇ ਹੁਣ ਭਗਵੰਤ ਮਾਨ ਜਿੰਨੀ ਕਰਨ ਨੂੰ ਫਿਰਦੇ ਹੋਣ। ਮਤਲਬ ਕਿ ਇੱਕ ਲੈਵਲ ਉੱਤੇ ਲੈ ਗਏ ਨੇ ਆ ਥੋੜੇ ਦਿਨਾਂ ਚ। ਉਹਦਾ ਕਾਰਨ ਜਿਹੜਾ ਦੱਸਿਆ ਜਾ ਰਿਹਾ ਕਿ ਦਰਅਸਲ ਉਹ ਪੋਸਟ ਜਿਹੜੀ ਆ, ਕੁਛ ਦਾਅਵਾ ਕੀਤਾ ਜਾ ਰਿਹਾ ਸੀਗਾ ਕਿ ਫੇਕ ਹੈ ਜੀ, ਏਦਾਂ ਉਦਾਂ ਪਲਾਂਟ ਕੀਤੀ ਗਈ ਆ, ਇਹ ਹੈ ਉਹ ਹੈ। ਤਾਂ ਇੱਥੇ ਕਹਿੰਦੇ ਆ ਕਿ ਜਿਹੜੀ ਉਹ ਪੋਸਟ ਪਾਈ ਗਈ ਸੀ, ਉਹ ਪਾਈ ਗਈ ਸੀਗੀ ਸਪੇਨ ਤੋਂ। ਠੀਕ ਹੈ। ਤੇ ਉਹ ਪੋਸਟ ਜਿਹੜੀ ਪਾਈ ਗਈ ਸੀ VPN ਦੇ ਜ਼ਰੀਏ ਪਾਈ ਗਈ ਸੀ। ਪਾਉਣ ਵਾਲੇ ਤੱਕ ਤੇ ਨਹੀਂ ਪਹੁੰਚੇ, ਪਰ ਇੰਨਾ ਜ਼ਰੂਰ ਆ ਕਿ ਉਹ ਪੋਸਟ ਜਿਹੜੀ ਪਾਈ ਗਈ ਸੀਗੀ ਉਹ ਸਪੇਨ ਤੋਂ ਪਾਈ ਗਈ ਸੀ। ਇਹਦਾ ਮਤਲਬ ਇਹ ਹੈ ਕਿ ਜੇ ਆਪਾਂ ਇਹਨਾਂ ਸਾਰੀਆਂ ਕੜੀਆਂ ਨੂੰ ਜੋੜ ਕੇ ਵੇਖੀਏ, ਇਹ ਇਸੇ ਦਰਮਿਆਨ ਹੀ ਜਾਂ ਇਸ ਤੋਂ ਬਾਅਦ ਹੀ ਸਲਮਾਨ ਖਾਨ ਦੀ ਸਿਕਿਉਰਿਟੀ ਦਾ ਰਿਵਿਊ ਹੁੰਦਾ ਹੈ, ਫਿਰ ਹੋਰ ਗੱਲਾਂ ਨਿਕਲਦੀਆਂ ਨੇ, ਤਾਂ ਉਹ ਕਿਤੇ ਨਾ ਕਿਤੇ ਫਿਰ ਮੰਨੀ ਜਾ ਰਹੀ ਹੋਵੇ ਕਿ ਉਹ ਪੋਸਟ ਵਾਕਿਆ ਸਹੀ ਹੈ।
ਜੀ, ਤੇ ਜੀ। ਪਰ ਕੀ ਉਹ ਪੋਸਟ ਪਾਉਣ ਵਾਲਾ ਵਾਕਿਆ ਹੀ ਕਿਸੇ ਸਿੰਡੀਕੇਟ ਦਾ ਮੈਂਬਰ ਆ ਜਾਂ ਕੋਈ ਇਹਨਾਂ ਦਾ ਆਪਣਾ ਗੁਰਗਾ ਹੈਗਾ? ਹੂੰ, ਹੂੰ, ਇਹਦੀ ਤੇ ਫਿਰ ਕੋਈ ਪੁਸ਼ਟੀ ਹਾਲੇ ਹੈ ਨਹੀਂ। ਹੂੰ। ਸਿਰਫ ਤੇ ਸਿਰਫ ਇਹੋ ਵੇਖਿਆ ਗਿਆ ਕਿ ਸਪੇਨ ਤੋਂ ਹੈ, ਤਾਂ ਬਾਕੀ ਤੁਹਾਨੂੰ ਪਤਾ ਹੀ ਆ ਹੁੰਦਾ ਅੱਜ ਕੱਲ ਬੜਾ ਵੱਖਰਾ ਕੰਮ ਆ। ਜੀ, ਮੈਂ ਜੀ। ਤੇ ਹੈਰਾਨ ਆ ਚੱਲਦਾ ਕੀ ਪਿਆ ਕਿ ਜੇ ਤੇ ਪੰਜਾਬ ਦੇ ਵਿੱਚ ਬੰਦਾ ਮਰਦਾ ਤੇ ਅਮਰੀਕਾ ਕੈਨੇਡਾ ਬੈਠਾ ਉਹ ਕੋਈ ਲੈ ਲੈਂਦਾ ਜ਼ਿੰਮੇਵਾਰੀ, ਤੇ ਜੇ ਕੈਨੇਡਾ 'ਚ ਕਾਂਡ ਹੁੰਦਾ ਤੇ ਜੀ। ਕੋਈ ਸਪੇਨ 'ਚ ਬੈਠਾ, ਕੋਈ ਪੰਜਾਬ 'ਚ ਬੈਠਾ ਜ਼ਿੰਮੇਵਾਰੀ ਲੈ ਲੈਂਦਾ। ਹੂੰ, 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 ਮਤਲਬ ਕਿ ਕੋਈ ਇਹਦੇ 'ਚ ਹੁਣ ਪੁਖਤਾ ਤੌਰ ਤੇ ਤਾਂ ਹੈ ਹੀ ਕੁਛ ਨਹੀਂ ਹੈ, ਹੂੰ। ਕੋਈ ਲਿੰਕ ਜੁੜਦਾ ਹੀ ਨਹੀਂ ਹੈ। ਠੀਕ ਹੈ ਨਾ ਜੀ? ਜੇ ਜੀ। ਉੱਥੇ ਵਾਰਦਾਤ ਹੁੰਦੀ ਹੈ ਤੇ ਇੱਥੇ ਬੈਠਾ ਕੋਈ ਜੇਲ੍ਹ 'ਚ ਹੈ ਜਾਂ ਕਿਤੇ ਵੀ ਹੈ, ਉਹਦੇ ਨਾਮ ਤੇ ਜ਼ਿੰਮੇਵਾਰੀ, ਤੇ ਜੇ ਉੱਥੇ ਕਾਂਡ ਹੁੰਦਾ ਹੈ ਉਹਦੀ ਜ਼ਿੰਮੇਵਾਰੀ ਇੱਥੋਂ ਲੈ ਲਈ ਜਾਂਦੀ ਹੈ। ਜੀ। ਤੇ ਮਿੰਟੂ ਜੀ, ਪੰਜਾਬ ਦੀਆਂ ਜੇਲ੍ਹਾਂ ਦੇ ਵਿੱਚ ਵਸੂਲੀ ਦਾ ਮਾਮਲਾ ਸਾਹਮਣੇ ਆਇਆ ਜੀ। ਇੱਕ ਵੀਡੀਓ ਵੀ ਕਾਫ਼ੀ ਚਰਚਾ ਦੇ ਵਿੱਚ ਹੈ, ਉਹ ਵੀ ਕਹਿੰਦੇ ਪੰਜਾਬ ਦੀ ਜੇਲ੍ਹ 'ਚ ਹੀ ਬਣੀ ਹੈ। ਇਹ ਹੋਣਾ ਹੀ ਹੈ ਕਿਤੇ ਵੀਡੀਓ, ਹਾਂਜੀ, ਹਾਂਜੀ। ਮਤਲਬ ਉਹ ਜਿਹੜੀ 2 ਮੁੰਡਿਆਂ ਨੇ ਪਾਈ ਹੈ। 2 ਮੁੰਡਿਆਂ ਵਾਲੀ ਤੇ ਇੱਕ ਹੋਰ ਵੀਡੀਓ ਕਾਫ਼ੀ ਚਰਚਾ ਦੇ ਵਿੱਚ ਹੈ ਜੀ। ਮਤਲਬ ਜੇਲ੍ਹ ਦੇ ਵਿੱਚੋਂ ਹੀ ਆ, ਉਹ ਵੀ ਪਤਾ ਲੱਗ ਰਿਹਾ ਜੇਲ੍ਹ ਦੀਆਂ ਸਲਾਖਾਂ ਦੇ ਤੋਂ ਅੰਦਾਜ਼ਾ ਲਾਇਆ ਜਾ ਰਿਹਾ ਕਿ ਜੇਲ੍ਹ ਦੇ ਵਿੱਚੋਂ ਹੀ ਹੈ। ਇਹ ਕਹਿਣਾ ਔਖਾ ਵੀ ਪੰਜਾਬ ਦੇ ਜਾਂ ਹਰਿਆਣਾ, ਪਰ ਉਹ ਲੱਗਦਾ ਇਉਂ ਹੈ ਕਿ ਪੰਜਾਬ ਦਾ ਹੀ ਮੁਹਾਂਦਰਾ ਜਾਂ ਜਿਵੇਂ। ਨਹੀਂ, ਉਹ ਕਰਦੇ ਕੀ ਪਏ ਨੇ ਵਿੱਚ ਵੀਡੀਓ ਉਹ ਦੇ? ਵੀਡੀਓ ਦੇ ਵਿੱਚ ਸਟੋਰੀ ਪਾ ਰਹੇ ਆ ਜੀ ਕਿਸੇ ਗਾਣੇ ਗੂਣੇ ਤੇ। ਅੱਛਾ, ਜਸ਼ਨ ਹਾਂਜੀ, ਮਨਾਏ ਹਾਂਜੀ, ਜਾਣਗੇ। ਹਾਂਜੀ, ਹਾਂਜੀ, ਇਸ ਟਾਈਪ ਦਾ ਹੀ ਕੋਈ ਕੰਮ ਹੈ। ਜੀ। ਇਹ ਇਹਨਾਂ ਦਾ ਤਾਂ ਮੌਜ ਮੇਲਾ ਲੱਗਾ। ਹੂੰ। ਉੱਥੇ ਮਾੜੇ ਕੈਦੀ ਨੂੰ ਤੇ ਫਿਕਰ ਪਿਆ ਹੁੰਦਾ ਹੈ ਕਿ ਡੱਚੇ ਮੁੱਕ ਗਏ ਨੇ। ਡੱਚੇ ਸਮਝਦੇ ਜੇ ਨਾ ਭੱਠੀ 'ਚ ਪਾ ਕੇ ਜੀ, ਜੀ। ਵੀ ਉਹ ਅੱਗ ਬਾਲਣੀ ਹੈ। ਹੂੰ। ਪਿੱਛੇ ਘਰ 'ਚ ਆਹ ਹੋ ਗਿਆ, ਮੁਲਾਕਾਤ ਨਹੀਂ ਆਈ। ਇਹ ਉੱਥੇ ਰੀਲਾਂ ਪੈ ਬਣਾਉਂਦੇ ਨੇ। ਰੀਲਾਂ ਪੈਂਦੀਆਂ, ਇਹਦਾ ਹਾਂਜੀ। ਮਤਲਬ ਕਿ ਰੇਲ ਵੀ ਬਣਾਉਂਦੇ ਹੋਣੇ ਅਧਿਕਾਰੀਆਂ ਦੀ, ਉੱਥੇ ਗੱਲੀਆਂ ਰੀਲਾਂ ਨਹੀਂ ਬਣਾਉਂਦੇ ਹੋਣੇ, ਜੀ, ਇਹ ਜੀ, ਰੇਲ ਵੀ ਬਣਾਉਂਦੇ ਹੋਣੇ ਜੀ। ਕਰਮਚਾਰੀਆਂ ਦੀ। ਤਾਂ ਗੱਲ ਇਹ ਆ ਕਿ ਦੇਖੋ, ਇਹ ਬਿਲਕੁਲ ਤੁਹਾਡੀ ਗੱਲ ਦਰੁਸਤ ਹੈ। ਇੱਕ ਵੀਡੀਓ ਜਿਹੜੀ ਨਿਕਲੀ ਉਹ ਫਰੀਦਕੋਟ ਤੋਂ ਨਿਕਲੀ ਹੈ, ਹੂੰ, ਹੂੰ। ਜਿਹਦੇ 'ਚ ਉਹਨਾਂ ਨੇ ਉੱਤੇ ਹੈਡਿੰਗ ਜੀ ਪਾਈ, ਹੈਡਿੰਗ ਜੀ ਪਾਉਂਦੇ ਆ ਨਾ ਉੱਤੇ ਪਾ ਕੇ ਵੀਡੀਓ, ਤੇ ਉਹ ਕਹਿੰਦੇ ਸਰਕਾਰ ਦੇ ਜਵਾਈ। ਹਿਸਾਬ ਹਾਂਜੀ, ਲਾ ਲਓ। ਹਾਂਜੀ, 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 ਉਹ ਵੀ ਕਾਫ਼ੀ ਬਾਅਦ ਵਾਇਰਲ ਦੇ ਹੋਈ। ਵਿੱਚ ਹਾਂਜੀ, ਉਹਨਾਂ ਤੋਂ ਫਿਰ ਇਹਨਾਂ ਨੇ 2-3 ਮੋਬਾਈਲ ਵੀ ਰਿਕਵਰ ਕੀਤੇ ਆ। ਹੂੰ। ਅੱਛਾ, ਇਹ ਤਾਂ ਹੋਇਆ ਨਾ ਸਾਰਾ ਕੁਛ। ਜੀ। ਬੀਤੇ ਦਿਨੀ ਇੱਕ ਬੰਦਾ ਜੇਲ੍ਹ 'ਚੋਂ ਰਿਹਾ ਹੋ ਕੇ ਆਇਆ ਸੀ ਮਾਨਸਾ ਬੰਨੀ ਦਾ, ਤੇ ਉਹਨੇ ਦਾਅਵਾ ਕੀਤਾ ਸੀਗਾ ਕਿ ਜੇਲ੍ਹ 'ਚ ਵਸੂਲੀ ਦਾ ਧੰਦਾ ਪਿਆ ਚੱਲਦਾ ਹੈ। ਹਾਂਜੀ। ਇਹ ਇਸ ਤਰ੍ਹਾਂ ਚੱਲਦਾ ਧੰਦਾ ਕਿ ਮਤਲਬ ਵੱਡੇ ਜਿਹੜੇ ਬੰਦੇ ਨੇ ਜਾਂ ਉੱਥੇ ਹਾਰਡਕੋਰ ਕ੍ਰਿਮੀਨਲ ਜਿਹੜੇ ਆ, ਉਹ ਤੇ ਜਿਹੜੇ ਅਧਿਕਾਰੀ ਆ ਉਹ ਮਿਲ ਕੇ ਤੰਗ ਕਰਦੇ ਆ, ਪਰੇਸ਼ਾਨ ਕਰਦੇ ਆ ਆਮ ਕੈਦੀ ਨੂੰ ਕਿ ਪੈਸੇ ਪਵਾ, ਤੇ ਇਸ ਬੰਦੇ ਨੇ ਸਾਰੀਆਂ ਟ੍ਰਾਂਜੈਕਸ਼ਨਾਂ ਜਿਹੜੀਆਂ ਉਹ ਜਨਤਕ ਕਰ ਦਿੱਤੀਆਂ ਸੀਗੀਆਂ। ਜੀ। ਕਿਆ ਵੇਖੋ ਜੀ, ਮੇਰੇ ਘਰਦਿਆਂ ਨੇ ਪੈਸੇ ਪਾਇਆ। ਹੁੰਦਾ ਕੀ ਆ, ਮੈਂ ਤੁਹਾਨੂੰ ਦੱਸ ਦਿੰਨਾ। ਆਮ ਕੈਦੀ ਜਿਹਦਾ ਪਤਾ ਲੱਗ ਜਾਵੇ ਕਿ ਇਹਦੇ ਕੋਲ 4 ਛਿੱਲੜ ਹੈਗੇ ਆ ਮਗਰ, ਉਹ ਕੀ ਕਰਦੇ ਨੇ ਕਿ ਮਤਲਬ ਜਿੱਦਾਂ ਕੋਈ ਆਇਆ ਕਿਸੇ ਥਾਂ ਤੇ ਲੰਘਦਾ ਹੋਇਆ, ਉਹਨੂੰ ਖਿੱਚ ਕੇ ਲੈ ਗਏ, ਤੇ 2 ਚਪੇੜੇ ਮਾਰੇ, ਨੰਗਾ ਕਰਕੇ ਤੇ ਵੀਡੀਓ ਸ਼ੂਟ ਕਰ ਲਿਆ। ਲੈ ਵੀਡੀਓ ਤੇਰਾ ਜਨਤਕ ਕਰ ਦੇਂਗੇ, ਅਗਲਾ ਤਾਂ ਫਸ ਗਿਆ ਨਾ। ਹੂੰ। ਹੁਣ ਜਿਹੜੇ ਪਹਿਰੇਦਾਰ ਆ ਉਹ ਨਾਲ ਰਲੇ ਹੋਣ, ਕੁੱਤੀ ਰਲ ਗਈ ਚੋਰਾਂ ਨਾਲ। ਕਿਹਦੇ ਕੋਲ ਜਾ ਕੇ ਰੋਈਏ ਰੱਬਾ, ਕੁੱਤੀ ਰਲ ਗਈ ਚੋਰਾਂ ਨਾਲ, ਤੇ ਫਿਰ ਰੋਊਗਾ ਬੰਦਾ ਕਿੱਥੇ? ਹੂੰ। ਇਸ ਤਰ੍ਹਾਂ ਹੋਇਆ ਜੇਲ੍ਹਾਂ 'ਚ, ਇਸ ਤਰ੍ਹਾਂ ਹੋਇਆ। ਮੈਂ ਮਤਲਬ ਕਿ ਵੇਖਿਆ ਤਾਂ ਨਹੀਂ ਐਵੇਂ ਕਵਾਂ, ਪਰ ਇਹ ਸੁਣਿਆ, ਬਹੁਤ ਵਾਰੀ ਸੁਣਿਆ ਹੈ ਮੈਂ, ਜਿਹੜੇ ਬੰਦੇ ਹੁਣ ਦੇ ਟਾਈਮ 'ਚ ਜੇਲ੍ਹਾਂ ਕੱਟ ਕੇ ਆਏ ਨੇ। ਤਾਂ ਖੈਰ, ਇਹਨੇ ਇਸ ਤਰ੍ਹਾਂ ਹੀ ਦੱਸਿਆ ਕਿ ਮੈਨੂੰ ਤੰਗ ਪਰੇਸ਼ਾਨ ਕਰਕੇ, ਡਰਾ ਕੇ, ਧਮਕਾ ਕੇ ਉਹ ਪੈਸੇ ਪਾਏ ਗਏ, ਟ੍ਰਾਂਜੈਕਸ਼ਨਾਂ ਦਿਖਾ ਦਿੱਤੀਆਂ। ਤਾਂ ਹੁਣ ਇਹ ਮਾਮਲਾ ਜਿਹੜਾ ਹੈ ਉਹ ਹਾਈ ਕੋਰਟ 'ਚ ਚਲੇ ਗਿਆ, ਤੇ ਇਸ ਨੂੰ ਕੋਰਟ ਨੇ ਬਹੁਤ ਹੀ ਖਤਰਨਾਕ ਮੰਨਿਆ, ਅਤੀ ਗੰਭੀਰ ਮੰਨਿਆ। ਜੀ। ਵੈਸੇ ਹਾਈ ਕੋਰਟ ਗੰਭੀਰ ਹੀ ਮੰਨ ਰਿਹਾ ਨਾ ਇਹਨਾਂ ਚੀਜ਼ਾਂ ਨੂੰ। ਕਿਉਂ? ਕਿਉਂਕਿ ਲਾਰੈਂਸ ਬਿਸ਼ਨੋਈ ਦੀ ਇੰਟਰਵਿਊ ਦਾ ਵੀ ਮਾਮਲਾ ਚੱਲ ਰਿਹਾ। ਉਹ ਕਹਿੰਦੇ ਕਿ ਇਹ ਤਾਂ ਬਹੁਤ ਮਾੜੀ ਗੱਲ ਆ। ਹੂੰ। ਤੇ ਸਰਕਾਰ ਜਾ ਕੇ ਕਹਿੰਦੀ ਜੀ ਕਿੱਥੇ ਇੰਟਰਵਿਊ ਹੋਈ ਹੈ, ਉਹ ਲੋਕੇਸ਼ਨ ਲੱਭਣੀ ਬਹੁਤ ਮੁਸ਼ਕਲ ਆ। ਉਹਨਾਂ ਕਿਹਾ ਕੋਈ ਗੱਲ ਨਹੀਂ, ਅਸੀਂ ਕਿਤੇ ਅਸੀਂ ਆਓ, ਲਿਆਓ ਤੁਹਾਡਾ ਏਡੀਜੀਪੀ ਕਿੱਥੇ, ਫਿਰ ਦੇਖਦੇ ਹਾਂ ਅਸੀਂ ਕੀ ਕਰਦੇ ਹਾਂ। ਹੂੰ। ਤਾਂ ਖੈਰ, ਇਹ ਹੁਣ ਮਾਮਲਾ ਜਿਹੜਾ ਹੈ ਉਹ ਚਲੇ ਗਿਆ, ਹਿਸਾਬ ਲਾ ਲਓ ਕਿ ਹਾਈ ਕੋਰਟ ਦੇ ਵਿੱਚ। ਉਧਰੋਂ ਇੰਟਰਵਿਊ ਦਾ ਮਾਮਲਾ, ਕਿਉਂਕਿ ਮੈਂ ਇੱਕ ਤਿਹਾੜ ਜੇਲ੍ਹ ਦੇ ਇੱਕ ਅਧਿਕਾਰੀ ਨੂੰ ਸੁਣ ਰਿਹਾ ਸਾਂ ਬੀਤੇ ਦਿਨੀ, ਜੀ, ਜੀ। ਉਹ ਇੱਕ ਸ਼ੋਅ ਦੇ ਵਿੱਚ ਸੀ। ਉਹਨੇ ਸਿੱਧਾ ਕਿਹਾ, ਕਹਿੰਦਾ ਜੀ ਇਹ ਤਿਹਾੜ ਦੀ ਇੰਟਰਵਿਊ ਨਹੀਂ ਹੈ, ਉਹ ਪੰਜਾਬ ਦੀ ਜੇਲ੍ਹ ਦੀ ਇੰਟਰਵਿਊ ਹੈ। ਠੀਕ ਹੈ। ਖੁਦ ਉਸਨੇ ਕਿਹਾ। ਹਾਂਜੀ, ਉਹ ਕਹਿੰਦਾ ਜੀ ਮੇਰੇ ਨਾਲ ਚੱਲੋ, ਤੁਸੀਂ ਮੋਬਾਈਲ ਚਲਾ ਕੇ ਦਿਖਾ ਦਿਓ ਤਿਹਾੜ ਦੇ ਵਿੱਚ। ਇੱਕ ਹੂੰ। ਚੌਂਕ ਉਹਨੇ ਦੱਸਿਆ ਸੀਗਾ ਕਿ ਉੱਥੇ ਹੀ ਬੰਦ ਹੋ ਜਾਂਦੇ ਆ। ਸੋ ਨਾਲ ਇਹ ਆ, ਫਿਰ ਆ ਗਿਆ ਜੈਮਰਾਂ ਦਾ ਮਾਮਲਾ। ਉਹ ਬਹੁਤ ਸਾਰੇ ਮਾਮਲੇ ਜਿਹੜੇ ਜੇਲ੍ਹਾਂ ਨਾਲ ਜੁੜੇ ਆ। ਤਾਂ ਇਹ
ਹਾਈ ਕੋਰਟ ਨੇ ਜਿਹੜਾ ਪਟੀਸ਼ਨ ਕਰਤਾ ਸੀਗਾ, ਤਾਂ ਉਹਦੇ ਵਿੱਚ ਇਹ ਫੈਸਲਾ ਲਿਆ ਹੈ ਕਿ ਭਾਈ ਤੁਹਾਨੂੰ ਜ਼ਮਾਨਤ ਨਹੀਂ ਮਿਲੇਗੀ, ਕਿਉਂਕਿ ਉਹ ਜਿਹੜਾ ਵਾਰਡਨ ਸੀ ਉਹ ਕਹਿੰਦਾ ਜੀ ਮੈਂ ਤੇ ਮਾਮੂਲੀ ਜਿਹਾ ਵਾਰਡਨ ਹੈ, ਮੈਨੂੰ ਜ਼ਮਾਨਤ ਦੇ ਦਿਓ, ਇਹ ਮੈਂ ਤੇ ਕੋਈ ਮੇਰਾ ਤਾਂ ਕੋਈ ਵੱਡਾ ਦੋਸ਼ ਨਹੀਂ ਹੈਗਾ। ਪਟੀਸ਼ਨ ਕਰਤਾ ਦੇ ਇਸ ਤਰਕ ਨੂੰ ਕੋਰਟ ਨੇ ਰੱਦ ਕਰ ਦਿੱਤਾ। ਉਹਨਾਂ ਕਿਹਾ ਕਿ ਬਹੁਤ ਹੀ ਗੰਭੀਰ ਮਾਮਲਾ, ਅਸੀਂ ਤੁਹਾਨੂੰ ਜ਼ਮਾਨਤ ਨਹੀਂ ਦੇ ਸਕਦੇ। ਜੀ, ਜੀ। ਜੀ। ਤੇ ਮਿੰਟੂ ਜੀ ਬੀਬੀ ਕੰਗਣਾ ਰਣੌਤ ਆ ਜਿਹੜੀ ਕਿਸਾਨੀ ਅੰਦੋਲਨ ਵੇਲੇ ਵੀ ਖਾਸੀ ਚਰਚਾ ਦੇ ਵਿੱਚ ਰਹਿੰਦੀ ਹੈ ਤੇ ਆਪਦੀਆਂ ਫਿਲਮਾਂ ਕਰਕੇ ਵੀ ਰਹਿੰਦੀ ਚਰਚਾ ਕੀ ਹੈ ਜੀ? ਹਾਂਜੀ, ਹਾਂਜੀ, ਹਾਂਜੀ। ਹੁਣ ਵੀ ਇੱਕ ਫਿਲਮ ਵੀ ਆਈ ਸੀ ਉਹਦੀ ਤੇ ਕਾਫੀ ਚਰਚਾ ਦੇ ਵਿੱਚ ਰਹੀ। ਉਹ ਗੱਲ ਵੱਖਰੀ ਹੈ ਵੀ ਚਰਚਾ ਦੇ ਵਿੱਚ ਇਸ ਰਹੀ ਕਿਉਂਕਿ ਉਹਦੀਆਂ ਟਿਕਟਾਂ ਹੀ ਨਹੀਂ ਕਿਸੇ ਨੇ ਖਰੀਦੀਆਂ। ਤੇ ਹੁਣ ਬੀਬੀ ਦੇ ਚੰਡੀਗੜ੍ਹ ਤੋਂ ਚੋਣ ਲੜਨ ਦੇ ਚਰਚੇ ਆ ਜੀ। ਭਗਤਾਂ ਕੋਲ ਪੈਸਾ ਕਿੱਥੇ ਬਚਦਾ? ਜੀ। ਉਹ ਟਵੀਟ ਕਰਕੇ ਉਹ ਮਾੜੇ ਮੋਟੀ ਦਿਹਾੜੀ ਬਣਾਉਂਦੇ ਆ ਤੇ ਹੂੰ। ਉਹ ਉੱਡ ਜਾਂਦਾ, ਪੈਟਰੋਲ ਪਵਾ ਲਿਆ, ਆਹ ਕਰ ਲਿਆ, ਉਹ ਕਰ ਲਿਆ, ਉਹ ਕਰ ਲਿਆ। ਠੀਕ ਹੈ ਨਾ ਜੀ? ਤੇ ਇਹਨਾਂ ਅਕਸ਼ੇ ਕੁਮਾਰ ਤੇ ਕੰਗਣਾ ਰਣੌਤ ਦੀ ਫਿਲਮ ਵੇਖਣ ਲਈ ਤਾਂ ਉਹਨਾਂ ਕੋਲ ਬਚਦਾ ਹੀ ਕੁਛ ਨਹੀਂ ਹੈ। ਬਿਲਕੁਲ। ਹੁਣ ਗਾਂ ਇਹ ਹੋ ਸਕਦਾ ਕਿ ਮੋਦੀ ਸਾਹਿਬ ਜਿਵੇਂ 2-2 ਹਜ਼ਾਰ ਦੀ ਕਿਸ਼ਤ ਪਾਉਂਦੇ ਕਿਸਾਨਾਂ ਦੇ ਖਾਤਿਆਂ 'ਚ, ਕਿ ਇਹਨਾਂ ਦੇ ਖਾਤਿਆਂ 'ਚ ਵੀ ਪੈਸੇ ਪਾਉਣ ਕੇ ਤੇਜਸ ਦੇਖ ਲਿਆ ਕਰੋ, ਹਾਂਜੀ। ਅਕਸ਼ੇ ਨੂੰ ਦੇਖ ਲਿਆ ਕਰੋ, ਜਾਇਆ ਕਰੋ, ਕੋਈ ਹੌਸਲਾ ਅਫਜ਼ਾਈ ਹੁੰਦੀ ਆ। ਖੈਰ ਦੇਖੋ, ਇਹ ਅੱਗੇ ਵੀ ਚੱਲਿਆ ਸੀਗਾ ਕਿ ਮੰਡੀ ਤੋਂ ਇਲੈਕਸ਼ਨ ਲੜੇਗੀ, ਇੱਥੋਂ ਲੜੇਗੀ। ਮੈਨੂੰ ਨਹੀਂ ਲੱਗਦਾ ਕਿ ਤੁਸੀਂ ਜਿਵੇਂ ਕਹਿੰਦੇ ਇਹਦੀ ਟਿਕਟ ਨਹੀਂ ਵਿਕੀ, ਤੇ ਮੈਨੂੰ ਉਹ ਲੱਗਦਾ ਕਿ ਵੋਟ ਵੀ ਨਹੀਂ ਪੈਣੀ ਜੇ, ਇਹ ਉੱਤੋਂ ਆ ਗਈ ਆ। ਉਹ ਹੁਣ ਚਰਚਾ ਚੱਲਣ ਡਿਆ ਸੀਗਾ, ਮੈਂ ਵੀ ਵੇਖਿਆ 1-2 ਥਾਵਾਂ ਤੇ ਪੂਰੀ ਮਤਲਬ ਕਿ ਧੱਕੜਸ਼ਾਹੀ ਪ੍ਰਮੋਸ਼ਨ ਹੋ ਰਹੀ ਸੀਗੀ ਜੇ ਇਲੈਕਸ਼ਨ ਲੜ ਸਕਦੀ ਹੈ। ਇਹ ਕਈ ਥਾਵਾਂ ਤੇ ਇਹ ਵੀ ਵੇਖਿਆ ਕਿ ਇਹਦੀ ਟੱਕਰ ਦੇ ਵਿੱਚ ਪਰਨੀਤੀ ਚੋਪੜਾ ਵੀ ਉਤਰ ਸਕਦੀ ਹੈ, ਜਿਹੜੀ ਬੀਬੀ ਹੈਗੀ ਹੈ ਨਾ ਰਾਘਵ ਚੱਡਾ ਦੇ ਘਰੋਂ। ਹਾਂਜੀ, ਹਾਂਜੀ। ਮੈਂ ਕਹਿੰਦਾ ਇਹ ਤਾਂ ਫਿਰ ਬੜੀ ਤਗੜੀ ਟੱਕਰ ਬਣ ਜਾਣੀ ਆ। ਤੇ ਮਤਲਬ ਕਿ ਇਸ ਤੋਂ ਪਹਿਲਾਂ ਮੰਡੀ ਉੱਤਰ ਪ੍ਰਦੇਸ਼ ਦੇ ਮਥੁਰਾ ਇਤਿਹਾਦਿਕ ਤੋਂ ਇਹ ਰਹੀ ਹੈ ਸੁਰਖੀਆਂ 'ਚ ਕਿ ਇਲੈਕਸ਼ਨ ਲੜੇਗੀ ਬੀਬੀ ਕੰਗਣਾ ਰਣੌਤ, ਪਰ ਨਹੀਂ ਲੜਦੀ ਨਹੀਂ ਹੈ ਹਾਲ ਦੀ ਘੜੀ। ਤੇ ਚੰਡੀਗੜ੍ਹ ਤੋਂ ਚਰਚਾ ਹੈ ਕਿ ਚੰਡੀਗੜ੍ਹ ਉਹ ਆ ਕੇ ਇਲੈਕਸ਼ਨ ਲੜ ਸਕਦੀ ਹੈ, ਕਿਉਂਕਿ ਕੰਗਣਾ ਰਣੌਤ ਦੀ ਪੜ੍ਹਾਈ ਆ ਨਾ ਜਿਹੜੀ ਉਹ ਚੰਡੀਗੜ੍ਹ ਦੀ ਆ। ਹਾਂਜੀ, ਹਾਂਜੀ। ਇਹ ਬਹੁਤ ਸਾਰੇ ਜੀ ਬਹੁਤ ਸਾਰੇ ਪੰਜਾਬੀ ਮੁੰਡੇ ਕੁੜੀਆਂ ਦੇ ਨਾਲ ਹੀ ਪੜ੍ਹਦੀ ਰਹੀ ਆ। ਤੇ ਮੈਨੂੰ ਨਹੀਂ ਲੱਗਦਾ ਐਤਕੀ ਤੇ ਵੈਸੇ ਵੀ ਕੰਗਣਾ ਰਣੌਤ ਤੋਂ ਇਲਾਵਾ ਜਿਹੜੀ ਉਹ ਕਿਰਨ ਖੇਰ ਆ, ਉਹ ਵੀ ਕਿਹੜਾ ਕੰਗਣਾ ਰਣੌਤ ਤੋਂ ਘੱਟ ਆ। ਉਹ ਕਹਿੰਦੀ ਚੰਡੀਗੜ੍ਹ ਸ਼ਹਿਰ ਹੀ ਮੇਰਾ ਆਪਣਾ ਨਹੀਂ ਹੈ, ਨਹੀਂ ਤਾਂ ਮੈਂ ਤਾਂ ਵੱਟ ਕੱਢ ਦੇਣੀ ਸੀ, ਲਓ ਕਰ ਲਓ ਗੱਲ ਜੀ। ਚੰਡੀਗੜ੍ਹੀਆਂ ਦੇ ਮੂੰਹ ਤੇ ਇਤੋਂ ਵੱਡੀ ਕੋਈ ਚਪੇੜ ਨਹੀਂ ਮਾਰ ਸਕਦਾ। ਤੇ ਖੈਰ ਇਹ ਸਾਰਾ ਕੁਛ, ਪਰ ਮੈਨੂੰ ਨਹੀਂ ਲੱਗਦਾ ਕਿ ਕੰਗਣਾ ਰਣੌਤ ਹੈ ਜਿਹੜੀ ਉਹ ਇਲੈਕਸ਼ਨ ਲੜੇਗੀ। ਤੇ ਬਾਕੀ ਪਤਾ ਨਹੀਂ ਕੀ ਕਿਹਾ ਜਾ ਸਕਦਾ, ਪਰ ਕਿਉਂਕਿ ਅੱਗੇ ਜਿਵੇਂ 2-3 ਥਾਵਾਂ ਤੋਂ ਇਹਦਾ ਚਰਚਾ ਸੀਗਾ ਕਿ ਇੱਥੋਂ ਇਲੈਕਸ਼ਨ ਲੜ ਸਕਦੀ ਹੈ, ਇੱਥੋਂ ਇਲੈਕਸ਼ਨ ਲੜ ਸਕਦੀ ਹੈ, ਉਹ ਤੇ ਬਿਲਕੁਲ ਅਫਵਾਹ ਹੀ ਨਿਕਲਿਆ ਸੀਗਾ। ਪਰ ਬਾਲੀਵੁੱਡ ਦੇ ਕਈ ਮੰਨੇ ਪਰਮੰਨੇ ਚਿਹਰੇ ਮਿੰਟੂ ਜੀ ਉਹ ਸਰਕਾਰ ਦੇ ਨੇੜੇ ਹੋਣ ਕਰਕੇ ਲੋਕਾਂ ਦੇ ਅੱਧੇ ਤਾਂ ਮਨਾਂ ਦੇ ਵਿੱਚੋਂ ਲੈ ਗਏ। ਜੀ ਉਹ ਇਹ ਫਰਕ ਤੇ ਪੈਂਦਾ ਹੀ ਆ ਨਾ, ਦੇਖੋ ਫਰਕ ਤੇ ਪੈਂਦਾ ਹੀ ਆ, ਕਿਉਂਕਿ ਕਲਾਕਾਰ ਜਿਹੜਾ ਅਨੁਪਮ ਕਲਾਕਾਰ ਖੇਰ ਤੇ ਕਿੱਡਾ ਤਕੜਾ ਕਲਾਕਾਰ ਹੈ ਦੇਖ ਲਓ ਤੁਸੀਂ, ਪਰ ਅਨੁਪਮ ਖੇਰ ਕਿੱਡਾ ਤਕੜਾ ਅਦਾਕਾਰ ਹੈ, ਮਤਲਬ ਪਰ ਫਿਰ ਵੀ ਲੋਕ ਮਤਲਬ ਪਾਸੇ ਹੋ ਗਏ ਉਹਦੇ ਤੋਂ। ਹਾਂਜੀ, ਨਹੀਂ ਗੱਲ ਇਹ ਹੈ ਨਾ ਕਿ ਦੇਖੋ ਕਲਾਕਾਰ ਨੂੰ ਲੋਕ ਆਪਣਾ ਮੰਨਦੇ ਆ, ਜਦੋਂ ਫਿਰ ਉਹ ਕਿਸੇ ਇੱਕ ਧਿਰ ਦੀ ਤੱਕੜੀ 'ਚ ਤੁੱਲ ਜਾਂਦਾ, ਫਿਰ ਦੂਸਰੀਆਂ ਜਿਹੜੀਆਂ ਧਿਰਾਂ ਨੂੰ ਪਸੰਦ ਕਰਨ ਵਾਲੇ ਲੋਕ ਹੁੰਦੇ ਜਾਂ ਇੱਕ ਧਿਰ ਨੂੰ ਨਾ ਪਸੰਦ ਕਰਨ ਵਾਲੇ ਲੋਕ ਹੁੰਦੇ, ਘੱਟੋ ਘੱਟ ਉਹ ਤਾਂ ਫਿਰ ਦੂਰ ਹੋ ਹੀ ਜਾਂਦੇ ਆ ਨਾ, ਦੂਜੇ ਭਾਵੇਂ ਰਹੀ ਵੀ ਜਾਣ। ਪਰ ਕਲਾਕਾਰ ਕਲਾਕਾਰ ਹੀ ਰਹਿੰਦਾ। ਅਨੁਪਮ ਖੇਰ ਦੀ ਕਲਾ ਦਾ ਕੋਈ ਮੁੱਲ ਨਹੀਂ ਹੈ, ਕਲਾਕਾਰ ਤਗੜਾ ਹੀ ਰਹੇਗਾ ਉਹ। ਜੀ ਜੀ। ਤੇ ਮਿੰਟੂ ਜੀ ਇਹਨਾਂ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਦੇ ਲਈ ਬਹੁਤ ਬਹੁਤ ਧੰਨਵਾਦ ਜੀ। ਜੀ ਸ਼ੁਕਰੀਆ ਜੀ। ਪ੍ਰੋਗਰਾਮ ਖਬਰ ਤੇ ਨਜ਼ਰ ਦੇ ਪਹਿਲੇ ਹਿੱਸੇ ਦੇ ਵਿੱਚ ਆਪਣੇ ਨਾਲ ਜੁੜੇ ਸਨ ਮਿੰਟੂ ਗੁਰਸਰੀਆ ਜੀ, ਜਿਨ੍ਹਾਂ ਦੇ ਨਾਲ ਆਪਾਂ ਕਈ ਅਹਿਮ ਖਬਰਾਂ ਨੂੰ ਲੈ ਕੇ ਚਰਚਾ ਕੀਤੀ ਹੈ। ਖਬਰਾਂ ਹਾਲੇ ਹੋਰ ਵੀ ਨੇ ਜਿਨ੍ਹਾਂ ਤੇ ਚਰਚਾ ਕਰਾਂਗੇ। ਵੇਲਾ ਹੋ ਗਿਆ ਇੱਕ ਬ੍ਰੇਕ ਦੇ ਲਈ ਰੁਕਣ ਦਾ, ਜਲਦ ਵਾਪਸੀ ਇੱਕ ਸ਼ਾਰਟ ਬ੍ਰੇਕ ਤੋਂ ਬਾਅਦ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ।
ਬ੍ਰੇਕ ਤੋਂ ਬਾਅਦ ਇੱਕ ਵਾਰ ਮੁੜ ਤੋਂ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ ਯੂਐਸਏ ਦੇ ਨਾਲ ਤੇ ਆਪਾਂ ਰੁਖ ਕਰਦੇ ਹਾਂ ਕੁਝ ਹੋਰ ਅਹਿਮ ਖਬਰਾਂ ਦਾ। ਫਰੀਦਕੋਟ ਦੀ ਮਾਡਰਨ ਜੇਲ੍ਹ ਦੇ ਵਿੱਚ ਬੰਦ ਗੈਂਗਸਟਰਾਂ ਵੱਲੋਂ ਮੋਬਾਈਲ ਫੋਨ ਦੀ ਵਰਤੋਂ ਅਤੇ ਸੋਸ਼ਲ ਮੀਡੀਆ ਪਲੇਟਫਾਰਮ ਇੰਸਟਾਗ੍ਰਾਮ ਤੇ ਆਪਣੇ ਅਕਾਊਂਟ ਤੇ ਜੇਲ੍ਹ ਦੇ ਵਿੱਚ ਕਥਿਤ ਤੌਰ ਤੇ ਵੀਡੀਓ ਬਣਾ ਕੇ ਅਪਲੋਡ ਕੀਤੇ ਜਾਣ ਦੇ ਨਾਲ ਪੰਜਾਬ ਸਰਕਾਰ ਵੱਲੋਂ ਜੇਲ੍ਹਾਂ ਦੇ ਵਿੱਚ ਪੁਖਤਾ ਪ੍ਰਬੰਧ ਦੇ ਕੀਤੇ ਜਾਂਦੇ ਦਾਅਵਿਆਂ ਦੀ ਫੂਕ ਨਿਕਲ ਗਈ ਹੈ। ਹੁਣ ਹਾਲਾਂਕਿ ਇਸ ਵੀਡੀਓ ਬਾਰੇ ਜਾਣਕਾਰੀ ਮਿਲਣ ਤੇ ਫਰੀਦਕੋਟ ਪੁਲਿਸ ਨੇ ਇਸ ਸੰਬੰਧੀ ਹੁਣ ਕੇਸ ਦਰਜ ਕਰ ਲਿਆ ਤੇ ਪੜਤਾਲ ਸ਼ੁਰੂ ਕਰ ਦਿੱਤੀ ਹੈ। ਪਤਾ ਲੱਗਿਆ ਕਿ ਇਹ ਜਿਹੜੇ ਫਰੀਦਕੋਟ ਦੇ ਨੌਜਵਾਨ ਨੇ, ਇਹ ਜਾਣਕਾਰੀ ਦੇ ਮੁਤਾਬਕ ਕਾਂਗਰਸੀ ਆਗੂ ਗੁਰਲਾਲ ਪਹਿਲਵਾਨ ਕਤਲ ਮਾਮਲੇ ਦੇ ਵਿੱਚ ਫਰੀਦਕੋਟ ਜੇਲ੍ਹ ਦੇ ਵਿੱਚ ਬੰਦ ਆਕਾਸ਼ ਨਾਂ ਦੇ ਗੈਂਗਸਟਰ ਨੇ ਆਪਣੇ ਸਾਥੀ ਰਾਹੁਲ ਦੇ ਨਾਲ ਮਿਲ ਕੇ ਇੱਕ ਵੀਡੀਓ ਬਣਾਈ, ਜਿਸ ਦੇ ਵਿੱਚ ਸਰਕਾਰ ਦੇ ਪ੍ਰਤੀ ਇਤਰਾਜ਼ਯੋਗ ਸ਼ਬਦਾਵਲੀ ਦੀ ਵਰਤੋਂ ਕੀਤੀ ਗਈ ਤੇ ਮਗਰੋਂ ਇਹ ਵੀਡੀਓ ਆਪਣੇ ਇੰਸਟਾਗ੍ਰਾਮ ਦੇ ਅਕਾਊਂਟ ਤੇ ਪੋਸਟ ਕਰ ਦਿੱਤੀ ਗਈ। ਐਸਐਸਪੀ ਫਰੀਦਕੋਟ ਹਰਜੀਤ ਸਿੰਘ ਨੇ ਇਹ ਵੀਡੀਓ ਵਾਇਰਲ ਹੋਣ ਦੀ ਪੁਸ਼ਟੀ ਕਰਦਿਆਂ ਆਖਿਆ ਕਿ ਜੇਲ੍ਹ ਪ੍ਰਸ਼ਾਸਨ ਅਤੇ ਆਕਾਸ਼ ਦੇ ਉਹ ਸਾਥੀ ਰਾਹੁਲ ਦੇ ਜਿਹੜਾ ਕਿ ਅੰਮ੍ਰਿਤਸਰ ਦਾ ਰਹਿਣ ਵਾਲਾ, ਅੰਮ੍ਰਿਤਸਰ ਸਾਹਿਬ ਕੋਲੋਂ ਮੋਬਾਈਲ ਫੋਨ ਬਰਾਮਦ ਕੀਤਾ ਹੈ। ਇਸ ਸਬੰਧ ਦੇ ਵਿੱਚ ਜ਼ਿਲ੍ਹਾ ਪੁਲਿਸ ਨੂੰ ਸੂਚਿਤ ਕਰ ਦਿੱਤਾ ਗਿਆ। ਪੁਲਿਸ ਦੇ ਮੁਤਾਬਕ ਇਹਨਾਂ ਗੈਂਗਸਟਰਾਂ ਦੇ ਖਿਲਾਫ ਕੇਸ ਦਰਜ ਕਰਕੇ ਅਗਲੇਰੀ ਪੁੱਛ ਪੜਤਾਲ ਕੀਤੀ ਜਾਵੇਗੀ। ਅਗਲੀ ਖਬਰ ਦੇ ਵੱਲ ਵਧੀਏ ਤੇ ਗੱਲ ਕਰੀਏ ਮਰਹੂਮ ਨੌਜਵਾਨ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਦੀ। ਇਸ ਕੇਸ ਦੀ ਸੁਣਵਾਈ ਮਾਨਸਾ ਦੇ ਜ਼ਿਲ੍ਹਾ ਅਤੇ ਸੈਸ਼ਨ ਜੱਜ ਦੀ ਅਦਾਲਤ ਦੇ ਵਿੱਚ ਹੋਣ ਤੋਂ ਕਰੀਬ 4 ਮਹੀਨੇ ਬਾਅਦ ਹੇਠਲੀ ਅਦਾਲਤ ਦੇ ਵਿੱਚ 25 ਮੁਲਜ਼ਮਾਂ ਦੇ ਖਿਲਾਫ ਦੋਸ਼ ਆਇਦ ਕਰਨ ਸੰਬੰਧੀ ਬਹਿਸ ਦੀ ਸੁਣਵਾਈ ਸ਼ੁਰੂ ਹੋ ਗਈ ਹੈ। ਇਸੇ ਦੌਰਾਨ ਬਚਾਅ ਪੱਖ ਦੇ ਵਕੀਲ ਨੇ ਦੋਸ਼ ਆਇਦ ਕਰਨ ਦੇ ਮੁੱਦੇ ਤੇ ਬਹਿਸ ਕੀਤੀ। ਪੰਜਾਬ ਅਤੇ ਹੋਰ ਰਾਜਾਂ ਦੀਆਂ ਵੱਖ-ਵੱਖ ਜੇਲ੍ਹਾਂ ਦੇ ਵਿੱਚ ਬੰਦ 25 ਮੁਲਜ਼ਮਾਂ ਨੂੰ ਵੀਡੀਓ ਕਾਨਫਰੰਸਿੰਗ ਦੇ ਰਾਹੀਂ ਹੇਠਲੀ ਅਦਾਲਤ ਦੇ ਵਿੱਚ ਪੇਸ਼ ਕੀਤਾ ਗਿਆ। ਗੈਂਗਸਟਰ ਜੱਗੂ ਭਗਵਾਨਪੁਰੀਆ ਦੇ ਵਕੀਲ ਨੇ ਦੋਸ਼ ਲਾਇਆ ਕਿ ਹਾਲੇ ਤੱਕ ਉਹਨਾਂ ਦੇ ਕੋਲ ਪੂਰਾ ਰਿਕਾਰਡ ਨਹੀਂ ਪਹੁੰਚਿਆ, ਜਦਕਿ ਮੁਲਜ਼ਮ ਬਿੱਟੂ ਸਿੰਘ ਵੱਲੋਂ ਕੋਈ ਵੀ ਵਕੀਲ ਪੇਸ਼ ਨਹੀਂ ਹੋਇਆ। ਅਦਾਲਤ ਨੇ ਮੁਲਜ਼ਮ ਨੂੰ ਅਗਲੀ ਪੇਸ਼ੀ ਤੇ ਆਪਣਾ ਵਕੀਲ ਭੇਜਣ ਜਾਂ ਕਾਨੂੰਨੀ ਸਹਾਇਤਾ ਦੇ ਤਹਿਤ ਵਕੀਲ ਲੈਣ ਦੇ ਲਈ ਕਿਹਾ। ਬਚਾਅ ਪੱਖ ਦੇ ਵਕੀਲਾਂ ਨੇ ਦਲੀਲਾਂ ਸੁਣਨ ਤੋਂ ਬਾਅਦ ਜ਼ਿਲ੍ਹਾ ਅਤੇ ਸੈਸ਼ਨ ਜੱਜ ਪ੍ਰੀਤੀ ਸਾਹਨੀ ਦੀ ਅਦਾਲਤ ਨੇ ਮੁਲਜ਼ਮ ਜੋਗਿੰਦਰ ਸਿੰਘ ਉਰਫ ਜੋਗਾ ਦੇ ਖਿਲਾਫ ਪੂਰਕ ਚਾਰਜਸ਼ੀਟ ਦਾ ਇੰਤਜ਼ਾਰ ਕਰਨ ਤੇ ਪੁਆਇੰਟ ਆਫ ਚਾਰਜ ਤੇ ਬਹਿਸ ਪੂਰੀ ਕਰਨ ਦੇ ਲਈ ਮਾਮਲੇ ਦੀ ਹੁਣ ਅਗਲੀ ਸੁਣਵਾਈ 12 ਦਸੰਬਰ ਤੱਕ ਮੁਲਤਵੀ ਕਰ ਦਿੱਤੀ ਹੈ। ਅਦਾਲਤ ਦੇ ਵਿੱਚ ਪੇਸ਼ੀ ਦੇ ਲਈ ਪੁੱਜੇ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਕਿਹਾ ਕਿ ਉਮੀਦ ਹੈ ਕਿ ਜਲਦੀ ਹੀ ਦੋਸ਼ ਆਇਦ ਕੀਤੇ ਜਾਣਗੇ ਅਤੇ ਨਿਆਂ ਮਿਲੇਗਾ। ਪੰਜਾਬ ਸਰਕਾਰ ਦੀ ਕਾਰਗੁਜ਼ਾਰੀ ਤੇ ਨਿਰਾਸ਼ਾ ਜ਼ਾਹਰ ਕਰਦਿਆਂ ਬਲਕੌਰ ਸਿੰਘ ਨੇ ਕਿਹਾ ਕਿ 8 ਮਹੀਨਿਆਂ ਬਾਅਦ ਵੀ ਸਰਕਾਰ ਚੁੱਪ ਹੈ ਤੇ ਗੈਂਗਸਟਰ ਲਾਰੈਂਸ ਬਿਸ਼ਨੋਈ ਦੀ ਇੰਟਰਵਿਊ ਦੀ ਜ਼ਿੰਮੇਵਾਰੀ ਤੈਅ ਕਰਨ ਦੇ ਲਈ ਹੋਰ ਸਮਾਂ ਮੰਗ ਰਹੀ ਹੈ। ਗੱਲ ਕਰਦੇ ਹਾਂ ਕਸ਼ਮੀਰੀ ਵਿਦਿਆਰਥਣਾਂ ਦੀ, ਜਿਨ੍ਹਾਂ ਦੇ ਖਿਲਾਫ ਯੂਏਪੀ ਦੇ ਤਹਿਤ ਕੇਸ ਦਰਜ ਕੀਤਾ ਗਿਆ ਸੀ। ਜਮਹੂਰੀ ਅਧਿਕਾਰ ਸਭਾ ਪੰਜਾਬ ਨੇ ਸ਼ੇਰੇ ਪੰਜਾਬ ਯੂਨੀਵਰਸਿਟੀ ਗੰਦਰਬਲ ਦੇ 7 ਵਿਦਿਆਰਥੀਆਂ ਤੇ ਯੂਏਪੀਏ ਦੇ ਤਹਿਤ ਕੇਸ ਦਰਜ ਕਰਨ ਦੀ ਨਿਖੇਧੀ ਕੀਤੀ ਹੈ। ਸਭਾ ਦੇ ਆਗੂਆਂ ਪ੍ਰੋਫੈਸਰ ਜਗਮੋਹਨ ਸਿੰਘ, ਪ੍ਰਿਤਪਾਲ ਸਿੰਘ ਅਤੇ ਅਮਰਜੀਤ ਨੇ ਦੱਸਿਆ ਕਿ ਇਹਨਾਂ ਵਿਦਿਆਰਥੀਆਂ ਤੇ 19 ਨਵੰਬਰ ਨੂੰ ਕ੍ਰਿਕਟ ਵਿਸ਼ਵ ਕੱਪ ਦੇ ਦੌਰਾਨ ਭਾਰਤ ਨੂੰ ਹਾਰ ਮਿਲਣ ਤੋਂ ਬਾਅਦ ਜੀਵੇ ਜੀਵੇ ਪਾਕਿਸਤਾਨ ਦੇ ਨਾਅਰੇ ਲਾਉਣ ਅਤੇ ਗੈਰ ਕਸ਼ਮੀਰੀ ਵਿਦਿਆਰਥੀਆਂ ਨੂੰ ਧਮਕਾਉਣ ਦਾ ਦੋਸ਼ ਲੱਗਿਆ। ਸਭਾ ਦੇ ਆਗੂਆਂ ਨੇ ਮੰਗ ਕੀਤੀ ਹੈ ਕਿ ਕਸ਼ਮੀਰੀ ਵਿਦਿਆਰਥੀਆਂ ਤੇ ਯੂਏਪੀਏ ਦੇ ਤਹਿਤ ਦਰਜ ਕੀਤੇ ਕੇਸ ਰੱਦ ਕਰਕੇ ਉਹਨਾਂ ਦੇ ਅੰਦਰ ਜਾਗੀ ਭਾਰਤ ਵਿਰੋਧੀ ਭਾਵਨਾਵਾਂ ਪਿੱਛੇ ਠੋਸ ਕਾਰਨਾਂ ਦਾ ਹੱਲ ਕੀਤੇ ਜਾਣ ਅਤੇ ਯਤਨ ਕੀਤੇ ਜਾਣ। ਗੱਲ ਕਰੀਏ ਕਿਸਾਨਾਂ ਦੀ, ਖੰਡ ਮਿੱਲਾਂ ਚਲਾਉਣ ਅਤੇ ਗੰਨੇ ਦੇ ਭਾਅ ਨੂੰ 450 ਰੁਪਏ ਪ੍ਰਤੀ ਕੁਇੰਟਲ ਲੈਣ ਦੀ ਮੰਗ ਦੇ ਲਈ ਪਹਿਲਾਂ ਦੇ ਐਲਾਨ ਦੇ ਮੁਤਾਬਕ ਗੰਨਾ ਕਾਸ਼ਤਕਾਰਾਂ ਨੇ ਜਲੰਧਰ ਕੌਮੀ ਮਾਰਗ ਉੱਤੇ ਮੁਕੇਰੀਆਂ ਖੰਡ ਮਿੱਲ ਦੇ ਮੂਹਰੇ ਕਰੀਬ ਬਾਅਦ ਦੁਪਹਿਰ 1 ਵਜੇ ਤੋਂ ਬਾਅਦ ਸੜਕੀ ਆਵਾਜਾਈ ਠੱਪ ਕਰ ਦਿੱਤੀ ਹੈ। ਧਰਨਾਕਾਰੀਆਂ ਨੇ ਗੰਨੇ ਦੀਆਂ ਟਰਾਲੀਆਂ ਲਿਆ ਕੇ ਸੜਕ ਦੇ ਦੋਵੇਂ ਪਾਸੇ ਲਗਾ ਕੇ ਲਾਂਘੇ ਬੰਦ ਕਰ ਦਿੱਤੇ ਨੇ। ਗੰਨਾ ਕਾਸ਼ਤਕਾਰਾਂ ਦੇ ਆਗੂਆਂ ਨੇ ਇਹ ਗੱਲ ਕਹੀ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਐਲਾਨੇ 11 ਰੁਪਏ ਪ੍ਰਤੀ ਕੁਇੰਟਲ ਦੇ ਵਾਧੇ ਨੂੰ ਕੋਝਾ ਮਜ਼ਾਕ ਕਰਾਰ ਦਿੱਤਾ ਤੇ ਇਸ ਨੂੰ ਮੁੱਢੋਂ ਨਕਾਰ ਦਿੱਤਾ। ਉਹਨਾਂ ਦਾਅਵਾ ਕੀਤਾ ਕਿ ਇਹ ਪਹਿਲਾ ਸਮਾਂ ਜਦੋਂ ਖੰਡ ਮਿੱਲਾਂ ਤੇ ਸਰਕਾਰ ਦਾ ਕੋਈ ਕੰਟਰੋਲ ਨਜ਼ਰ ਨਹੀਂ ਆ ਰਿਹਾ ਅਤੇ ਖੰਡ ਮਿੱਲਾਂ ਸਮੇਂ ਸਿਰ ਚਲਾਉਣ ਦੀ ਥਾਂ ਤੇ ਖੰਡ ਮਿੱਲ ਮਾਲਕਾਂ ਦੀ ਮਰਜ਼ੀ ਦੇ ਨਾਲ ਚਲਾਉਣ ਦੀ ਤਿਆਰੀ ਕੀਤੀ ਜਾ ਰਹੀ ਹੈ। ਉਹਨਾਂ ਦਾਅਵਾ ਕੀਤਾ ਕਿ ਕਿਸਾਨ ਮੁੱਖ ਮੰਤਰੀ ਦੀ ਗੁਰਦਾਸਪੁਰ ਰੈਲੀ ਬਾਰੇ ਵੀ ਵਿਉਂਤਬੰਦੀ ਕਰ ਰਹੇ ਨੇ, ਜਿਸ ਬਾਰੇ ਸਾਰੀਆਂ ਜਥੇਬੰਦੀਆਂ ਦੀ ਸਹਿਮਤੀ ਦੇ ਨਾਲ ਫੈਸਲਾ ਲਿਆ ਜਾਵੇਗਾ। ਇਹਨਾਂ ਨੇ ਇਹ ਵੀ ਗੱਲ ਕਹੀ ਹੈ ਕਿ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਸਰਕਾਰ ਨੂੰ ਕਿਸਾਨਾਂ ਦੇ ਤਿੱਖੇ ਵਿਰੋਧ ਦਾ ਸਾਹਮਣਾ ਕਰਨਾ ਪਵੇਗਾ। ਉਧਰ ਦੂਜੇ ਪਾਸੇ ਐਸਡੀਐਮ ਮੁਕੇਰੀਆਂ ਅਸ਼ੋਕ ਕੁਮਾਰ ਨੇ ਖੰਡ ਮਿੱਲ ਪ੍ਰਬੰਧਕਾਂ ਦੇ ਨਾਲ ਗੱਲਬਾਤ ਕਰਕੇ ਸੜਕ ਦੇ ਕਿਨਾਰੇ ਖੜੀਆਂ ਟਰਾਲੀਆਂ ਅੰਦਰ ਲੈ ਕੇ ਜਾਣ ਅਤੇ ਸੜਕ ਖਾਲੀ ਕਰ ਦੇਣ ਦੇ ਲਈ ਮਨਾਇਆ, ਜਿਸ ਤੇ ਪ੍ਰਬੰਧਕਾਂ ਨੇ ਕਿਹਾ ਕਿ ਉਹ ਲਿਆਂਦੀਆਂ ਟਰਾਲੀਆਂ ਖੰਡ ਮਿੱਲ ਕੰਪਲੈਕਸ ਦੇ ਵਿੱਚ ਲੈ ਜਾਣਗੇ, ਪਰ ਕਿਸਾਨ ਹੋਰ ਗੰਨੇ ਦੀ ਛਿਲਾਈ ਮਿੱਲ ਸ਼ੁਰੂ ਹੋਣ ਤੋਂ ਬਾਅਦ ਹੀ ਕਰਨ ਤੇ ਲਿਆਉਣ, ਪਰ ਕਿਸਾਨ ਤੁਰੰਤ ਖੰਡ ਮਿੱਲ ਚਲਾਉਣ ਦੀ ਮੰਗ ਤੇ ਅੜੇ ਰਹੇ, ਜਿਸ ਕਰਕੇ ਲਗਾਤਾਰ ਧਰਨਾ
ਜਾਰੀ ਹੈ। ਇੱਥੇ ਆਪਾਂ ਇੱਕ ਸ਼ਾਰਟ ਬ੍ਰੇਕ ਦੇ ਲਈ ਰੁਕਾਂਗੇ। ਬ੍ਰੇਕ ਤੋਂ ਬਾਅਦ ਆਪਣੇ ਨਾਲ ਜੁੜਨਗੇ ਡਾਕਟਰ ਗੁਰਜੋਤ ਸਿੰਘ ਜੀ, ਜੋਤ ਆਯੁਰਵੈਦਿਕ ਸੈਂਟਰ, ਟੋਰਾਂਟੋ, ਕੈਨੇਡਾ ਤੋਂ। ਜੁੜੇ ਰਹੋ ਪੰਜਾਬੀ ਰੇਡੀਓ ਇਸੇ ਦੇ ਨਾਲ। ਜਲਦ ਵਾਪਸੀ ਇੱਕ ਸ਼ਾਰਟ ਬ੍ਰੇਕ ਤੋਂ ਬਾਅਦ।